ਸੈਦ ਸਾਹਿਬ ਤੁਸੀਂ ਸਾਰਾ ਦੱਸ ਦਿਓ ਕਿ ਅਸੀਂ ਕਿਸ ਤਰ੍ਹਾਂ ਜੀ ਇਹਨੂੰ ਜੀ ਸਾਰੀ ਜ਼ੂਮ ਮੀਟਿੰਗ ਕਿਵੇਂ ਕਰਨੇ ਆ। ਜੀ ਜੀ ਅਸੀਂ ਸੈਟਰਡੇ ਐਵਰੀ ਸੈਟਰਡੇ ਐਟ 11 ਵਾਸ਼ਿੰਗਟਨ ਡੀਸੀ ਟਾਈਮ ਮੀਟ ਕਰਨੇ ਆ। ਔਰ ਪੈਟਰਨ ਹੈਗਾ, ਅਸੀਂ ਜਿਹੜੇ ਪਿਛਲੇ ਹਫਤੇ ਅਸੀਂ 5 ਸਟੈਂਜ਼ਸ ਕਵਰ ਕੀਤੇ ਹੁੰਦੇ ਨੇ, ਅਸੀਂ ਸਿਰਫ ਉਹਨਾਂ ਦੀ ਸਿੰਪਲ ਪਲੇਨ ਰੀਡਿੰਗ ਕਰਨੇ ਆ, ਤੇ ਉਹਦੇ ਬਾਅਦ ਅਸੀਂ ਅਗਲੇ 5 ਸਟੈਂਜ਼ਾ ਜਿਹੜੇ ਅਸੀਂ ਡਿਸਾਈਡ ਕੀਤੇ ਹੁੰਦੇ ਨੇ ਉਸ ਦਿਨ ਉਹ ਅਸੀਂ ਫਿਰ ਬਹਿ ਕੇ ਤੇ ਪੜ੍ਹਨੇ ਆ। ਤੇ ਇਸ ਵਕਤ ਅਸੀਂ ਪਿਛਲੇ ਸਟੈਂਜ਼ਸ ਜਸਟ ਰੀਡ ਕਰਾਂਗੇ, ਜਸਟ ਟੂ ਰਿਵਾਈਵ ਵਾਟ ਵੀ ਡਿਡ ਲਾਸਟ ਟਾਈਮ। ਤੇ ਉਹ ਹੋ ਗਏ ਸਨ 146 ਤੋਂ 50 ਤੱਕ। ਤੇ ਮੈਂ ਸ਼ੁਰੂ ਕਰ ਦੇਣਾ, ਇਸ ਤਰ੍ਹਾਂ ਹਾਂ ਬ੍ਰੇਕ ਤੁਸੀਂ ਸ਼ੁਰੂ ਸਾਰੇ ਪੜ੍ਹ ਲਾਂਗੇ। ਹਾਂ ਤੁਸੀਂ ਸ਼ੁਰੂ ਕਰ ਦਿਓ ਠੀਕ। ਹਾਂਜੀ, ਬੰਦ 146, ਕਲਾਮ ਸੁਬਾ ਜਕੜਾ। ਅਹ, ਹੀਨਾ ਜੀ ਤੁਹਾਡੇ ਕੋਲ ਹੈ ਨਾ ਟੈਕਸਟ? ਸ਼ਾਇਰੀ ਕਲਾਮ ਸੁਬਾ ਜਕੜਾ। ਸੁਬਾ ਮਾਣੀ ਕੂਕਿਆ ਚੜ ਧਨਾਈ ਬਾਰ, ਨੱਕਾ ਮੱਲੋ ਪਿਆ ਦਿਓ ਬਾਰ ਮਲੋ ਅਸਵਾਰ, ਨਾ ਕਾਈ ਬੇੜਾ ਪੈ ਗਿਆ ਨਾ ਕਾਈ ਪੈ ਗਈ ਧਾੜ, ਮਰਾਂ ਤੇ ਪੈਨੋ ਟੋਪੀਆਂ ਲਾ ਛੱਡੋ ਦਸਤਾਰ। ਜੀ ਹਾਂਜੀ, ਅਗਲਾ ਹੈਗਾ 147। ਹਾਂਜੀ ਇਹ ਮੈਂ ਪੜ੍ਹ ਦਿੰਨਾ। ਨਹੀਂ ਕੋਈ ਚਿੱਤ ਹਾਂਜੀ ਨਾ ਚੇਤੜੇ, ਨਾ ਕੋਈ ਸਾਨ ਗੁਮਾਨ, ਨਾ ਲੱਗੀ ਮੋਰੀਓ ਨਾ ਸਨ ਲੱਗੀ ਮੋਰੀਓ, ਪੌੜੀ ਨਾ ਪੜਸਾਂਗ, ਸਾਹਿਬਾਂ ਮਿਰਜ਼ਾ ਲੈ ਗਿਆ ਰੱਖੀ ਜਾ ਅਸਮਾਨ। 148 ਮੈਂ ਪੜ੍ਹ ਦੇਣਾ। ਹਾਂਜੀ ਗੋਹਰ ਜੀ ਹਾਂ ਜੀ। ਮਕੂਲਾ ਸ਼ਾਇਰ। ਐਬ ਨਹੀਂ ਇਸ ਗੱਲ ਵਿੱਚ ਬੰਦੀ ਹੋਇਆ ਚੋਰ, ਖੰਡ ਰਲੀ ਵਿੱਚ ਖੀਰ ਦੇ ਵੇਖੋ ਅੱਖ ਅਘੋੜ ਅਘੋੜ, ਹੋਈ ਸੀ ਸੋ ਹੋਈ ਏ ਝੁਕਣ ਦਿਓ ਛੋੜ, ਮਸਤਕ ਵੜੀ ਕਲਾਮ ਨੂੰ ਕਿਹੜਾ ਛੱਡੀ ਮੋੜ। ਹਾਂਜੀ ਡਾਕਟਰ ਲੇਜ਼ੀਆ ਜੀ ਹੈ ਤੁਹਾਡੇ ਕੋਲ ਕਲਾਮ? ਨਹੀਂ ਸਰ, ਮੇਰੇ ਕੋਲ ਨਹੀਂ ਹੈ ਜੀ। ਹਾਂਜੀ ਅਜੀ ਤੁਸੀਂ ਪੜੋਗੇ? ਹਿਨਾ ਜੀ ਕੋਲ ਹੈ, ਹਿਨਾ ਜੀ ਕੋਲ ਹਿਨਾ। ਮੈਂ ਪੜ੍ਹ ਦੇਣਾ। ਨਹੀਂ ਜੀ, ਮੇਰੇ ਚਲੋ ਕੋਲ ਵੀ ਸਹੀਦ ਨਹੀਂ ਸਾਹਿਬ ਹੈ। ਤੁਸੀਂ ਦੁਬਾਰਾ ਪੜ੍ਹ ਦਿਓ। 148 ਬੰਦ। ਮਕੂਲਾ ਸ਼ਾਇਰ। ਐਬ ਨਹੀਂ ਇਸ ਗੱਲ ਵਿੱਚ ਬੰਦੀ ਹੋਇਆ ਚੋਰ। ਨਹੀਂ ਹੋ ਗਿਆ ਅਗਲਾ। ਅੱਛਾ ਸੌਰੀ ਸੌਰੀ। 149 ਕਲਾਮ ਮਿਰਜ਼ਾ। ਮਿਰਜ਼ਾ ਕਰੇ ਮਲਾਮਤਾਂ ਸਾਹਿਬਾਂ ਤਾਈ ਜਾ, ਮਿਰਜ਼ਾ ਕਰੇ ਮਲਾਮਤਾਂ ਸਾਹਿਬਾਂ ਤਾਈ ਜਾ, ਕਵਾਦੋ ਹੋਣ ਦਿਆਰ ਦੇ ਮੂਰਖ ਉਹ ਸਦਾ, ਬੇਲੇ ਨੂੰ ਅਗ ਲਾਈ ਕੇ ਹੱਥੀਂ ਕੌਣ ਬੁਝਾ, ਮੇਣੇ ਸੁਣ ਕੇ ਖਬਰ ਉਹ ਹੱਥੋਂ ਮਿਲਸਨ ਆ। ਵਾਹ ਜੀ। ਹਾਂਜੀ, ਅਗਲਾ ਮੈਂ ਪੜ੍ਹ ਦਿੰਦਾ ਜੀ। ਹਾਂਜੀ ਅੱਛਾ, ਇਹ ਜਿਹੜੇ ਹਾਂਜੀ ਅਸੀਂ ਅੱਜ 5 ਪੜ੍ਹ ਰਹੇ ਹਾਂ ਨਾ, ਇਹਨਾਂ ਦੀ ਸਾਰੀ ਦੀ ਸਾਰੀ ਅਸੀਂ ਡਿਸਕਸ਼ਨ ਪਿਛਲੀ ਵਾਰੀ ਕਰ ਚੁੱਕੇ ਹਾਂ। ਹੁਣ ਸਿਰਫ ਪੜ੍ਹਨ ਦੇ ਲਈ ਅੱਗੇ ਜਾਣ ਲਈ ਇਹਨਾਂ ਨੂੰ ਕੰਪਲੀਟ ਕਰ ਰਹੇ ਹਾਂ। 150 ਹੈਗਾ ਸਾਹਿਬਾਂ ਦੀ ਨਸੀਹਤ। ਸਹੀਦ ਸਾਹਿਬ ਨੂੰ ਚਾਹੀਦਾ, ਸਹੀਦ ਸਾਹਿਬ ਨੂੰ ਚਾਹੀਦਾ 10 ਕਰ ਦਿੰਦੇ ਤੇ ਫਿਰ ਅਸੀਂ 10 ਪੜ੍ਹ ਲੈਂਦੇ ਅੱਜ। ਚਲੋ ਹੁਣ ਇਹੀ ਪੜਾਂਗੇ, ਇਹੀ ਤਿਆਰ ਕੀਤੇ ਨੇ ਅਸੀਂ। ਹਾਂਜੀ, ਸਾਹਿਬਾਂ ਦੀ ਨਸੀਹਤ। ਸਾਹਿਬਾਂ ਦੇ ਨਸੀਹਤਾਂ ਚੱਲ ਅਗਾਹਾਂ ਤੋਰ, ਮਾਣੀ ਤਾਹਿਰ ਖਾਨ ਮਤ ਮਿਲਣ ਅਜੋਹਾਂ ਜੋੜ, ਚੋਰੀ ਕਰਕੇ ਨੀਰ ਤੁਰ ਬੈਠ ਨਾ ਰਹਿੰਦੇ ਚੋਰ, ਚੋਰੀ ਕਰਕੇ ਨੀਰ ਤਰ ਬੈਠ ਨਾ ਰਹਿੰਦੇ ਚੋਰ, ਕੰਢੇ ਉੱਤੇ ਆਏ ਕੇ ਆਪਣਾ ਆਪ ਨਾ ਬੋੜ। ਅੱਛਾ, ਅੱਜ ਅਸੀਂ ਹੁਣ ਨਵਾਂ ਜਿਹੜਾ ਪੜ੍ਹਨਾ ਉਹ ਹੈ ਮਕੂਲਾ ਸ਼ਾਇਰ। ਇਹ ਅਗਲਾ ਨਵਾਂ 151 151। ਠੀਕ ਹੈ ਪੜ੍ਹਾਂ? ਠੀਕ ਹੈ ਪੜ੍ਹਾਂ ਜੀ। ਹਾਂਜੀ ਹਾਂਜੀ ਪੜ੍ਹੋ ਜੀ। ਇਹ ਅੱਜ ਨਵਾਂ ਹੈ ਤੇ ਜਿਹਨੂੰ ਅਸੀਂ ਸਟੱਡੀ ਵੀ ਉਹ ਕਰਨਾ, ਡਿਸਕਸ ਵੀ ਕਰਨਾ ਹੈ। ਮਕੂਲਾ ਸ਼ਾਇਰ। ਮਿਰਜ਼ਾ ਆਹਾ ਜਕੜਿਆ ਜਰਮਾਨੀ ਜ਼ੰਜੀਰ, ਨੀਲੀ ਜਾਤਾ ਵੇਹ ਮਿਲੀ ਕਾਦਰ ਦੀ ਤਕਦੀਰ, ਮੁੜ ਮੁੜ ਝੁੰਬੇ ਸੁੰਭ ਨੂੰ
ਅੱਖੀਂ ਵਾਹੇ ਨੀਰ, ਹਿਨਕੇ ਕਰੇ ਇਸ਼ਾਰਤਾਂ, ਕੰਬੇ ਪਿਆ ਸਰੀਰ। ਹਾਂਜੀ, ਫਿਰ ਹੁਣ ਮਕੂਲਾ ਸ਼ਾਇਰ ਆ ਗਿਆ ਹੈ। ਉਹ ਸ਼ਾਇਰ ਜਿਹੜੀ ਹੈ ਅਗੇਨ ਆਪਣੀ ਅਸੈਸਮੈਂਟ ਜਿਹੜੀ ਹੈ ਦੇ ਰਿਹਾ ਹੈ। ਇਹ ਜਿਵੇਂ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਪਿੱਛੇ ਮੁਸਲਸਲ ਜਿਹੜਾ ਸ਼ਾਇਰ ਹੈ ਉਹ ਇਹ ਕਹਿ ਰਿਹਾ ਸੀ ਕਿ ਮਿਰਜ਼ਾ ਜਿਹੜਾ ਹੈ, ਮਿਰਜ਼ੇ ਨੇ ਨਹੀਂ ਬਚਣਾ, ਮਿਰਜ਼ੇ ਨੂੰ ਮੌਤ ਆਏਗੀ। ਔਰ ਇਸ ਤਰ੍ਹਾਂ ਦੀਆਂ ਨਾ ਉਹਦੀ ਜਿਹੜੀ ਪ੍ਰਿਡਿਕਸ਼ਨ ਸੀ ਉਹ ਬੜੀਆਂ ਡਾਰਕ ਪ੍ਰਿਡਿਕਸ਼ਨਸ ਕੀਤੀਆਂ ਜਾ ਰਹੀਆਂ ਸੀ। ਇੱਥੇ ਵੀ ਉਹ ਥੋੜੀ ਜਿਹੀ ਇੱਥੇ ਟਿਚਕਰ ਲਾ ਕੇ ਗੱਲ ਕਰ ਰਿਹਾ। ਇੱਥੇ ਪਹਿਲੀ ਲਾਈਨ ਚ ਖਾਸ ਤੌਰ ਤੇ ਮਿਰਜ਼ਾ ਆਹ ਜਕੜਿਆ ਜਰਵਾਨੀ ਜ਼ੰਜੀਰ। ਜਕੜਿਆ ਮੈਨੇ ਪਕੜਿਆ ਹੋਇਆ ਸੀ ਉਹਨੂੰ। ਜਰਵਾਨੀ ਦਾ ਥੱਲੇ ਵੀ ਲਿਖਿਆ ਇੱਥੇ ਮਤਲਬ ਜ਼ੋਰਾਵਰ, ਜ਼ੋਰਾਵਰੀ, ਤਾਕਤ। ਮਿਰਜ਼ਾ ਜਿਹੜਾ ਹੈ ਉਹਨੂੰ ਆਪਣੀ ਤਾਕਤ ਦਾ ਹੀ ਨਸ਼ਾ ਸੀ। ਉਹ ਜ਼ੰਜੀਰ ਹੀ ਉਹਦੇ ਦੁਆਲੇ ਜਿਹੜੀ ਹੈ ਨਾ, ਤਾਕਤਵਰੀ ਦੀ ਜ਼ੰਜੀਰ ਵਿੱਚ ਆਪੇ ਹੀ ਫਸਿਆ ਹੋਇਆ ਸੀ, ਜਕੜਿਆ ਹੋਇਆ ਸੀ। ਨੀਲੀ ਜਾਤਾ ਵੇ ਮਿਲੀ, ਵੇ ਹੀ ਖਾਤੇ ਹੁੰਦੇ ਨੇ ਲਿਖਿਆ ਹੋਇਆ, ਲਿਖੀ ਹੋਈ ਕੋਈ ਚੀਜ਼। ਕਾਦਰ ਦੀ ਤਕਦੀਰ। ਨੀਲੀ ਜਿਹੜਾ ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਰੱਬ ਨੇ, ਕਾਦਰ ਜਿਹੜਾ ਰੱਬ ਹੈ, ਤਕਦੀਰ ਜਿਹੜਾ ਤੁਹਾਡਾ ਫੇਟ ਹੈ, ਤੁਹਾਡੀ ਕਿਸਮਤ ਹੈ, ਜੋ ਤੁਹਾਡੇ ਲਿਖਿਆ ਹੈ। ਨੀਲੀ ਨੂੰ ਇਹ ਲੱਗਦਾ ਸੀ ਕਿ ਇਹਦੀ ਰੱਬ ਨੇ ਤਕਦੀਰ 'ਚ ਕੁਝ ਲਿਖ ਦਿੱਤਾ ਹੈ, ਔਰ ਉਹਨੂੰ ਪਤਾ ਲੱਗ ਗਿਆ ਸੀ ਕਿ ਕੀ ਲਿਖ ਦਿੱਤਾ ਹੈ, ਜਿਸ ਪਾਰੋਂ, ਜਿਸ ਦੀ ਵਜ੍ਹਾ ਨਾਲ ਮੁੜ ਜੰਬੇ ਸੁੰਭ ਨੂੰ। ਜੰਬੇ ਮੈਨੇ ਹੈਗਾ ਆਪਣਾ ਹੈ ਝਾੜੇ, ਸੁੰਭ ਜਿਹੜੇ ਉਹਦੇ ਸੁੰਭ ਨੇ, ਘੋੜੀ ਦੇ ਪੈਰ ਹੈ, ਉਹਨਾਂ ਨੂੰ ਝਾੜੇ ਬਾਰ-ਬਾਰ ਝਾੜ ਰਹੀ ਸੀ, ਲੱਤਾਂ ਮਾਰ ਰਹੀ ਸੀ। ਅੱਖੀਂ ਵਾਹੇ ਨੀਰ, ਅੱਖਾਂ ਚੋਂ ਉਹਦੇ ਅਥਰੂ ਨਿਕਲ ਰਹੇ ਸਨ। ਹੰਕੇ ਕਰੇ ਇਸ਼ਾਰਤਾਂ, ਹੰਕਣਾ ਘੋੜੀ ਦਾ ਬੋਲਣ, ਘੋੜਿਆਂ ਦਾ ਜਾਂ ਘੋੜੀ ਦਾ ਬੋਲਣ। ਇਸ਼ਾਰੇ ਕਰ ਰਹੀ ਹੈ। ਕੰਬੇ ਪਿਆ ਸਰੀਰ, ਔਰ ਉਹਦਾ ਜਿਹੜਾ ਬਦਨ ਹੈ, ਉਹਦਾ ਜਿਹੜਾ ਜਿਸਮ ਹੈ, ਉਹਦੀ ਜਿਹੜੀ ਦੇਹ ਹੈ, ਉਹ ਕੰਬ ਰਹੀ ਹੈ। ਉਹਨੂੰ ਪਤਾ ਲੱਗ ਗਿਆ ਨੀਲੀ ਨੂੰ, ਉਹਨੇ ਪੜ੍ਹ ਲਈ ਹੈ ਕਾਦਰ ਦੀ ਤਕਰੀਰ ਕਿ ਕੀ ਹੋਣਾ ਹੈ। ਜਦ ਕਿ ਮਿਰਜ਼ਾ ਜਿਹੜਾ ਹੈ ਉਹ ਆਪਣੀ ਜ਼ੋਰਾਵਰੀ ਦੇ ਵਿੱਚ ਜਕੜਿਆ ਆਇਆ, ਤੱਕ ਜ਼ੰਜੀਰ ਵਿੱਚ ਜਕੜਿਆ ਆਇਆ। ਇਹ ਹੁਣ ਤੁਹਾਡੇ ਲਈ ਓਪਨ ਹੈ, ਤੇ ਦੋਸਤਾਂ ਨੂੰ ਸਲਾਹ ਹੈ ਕਿ ਉਹ ਆਪਣੇ ਤੇ ਗੱਲਬਾਤ ਕਰਨ ਕਿ ਕੀ ਗੱਲ ਹੋ ਰਹੀ ਹੈ। ਅੱਛਾ, ਮੈਨੂੰ ਇਹ ਸਮਝ ਆਈ ਕਿ ਜਿਹੜੇ ਜਾਨਵਰ ਹੁੰਦੇ ਨੇ ਨਾ, ਉਹਨਾਂ ਨੂੰ ਹੋਣੀ ਦਾ ਪਤਾ ਪਹਿਲੇ ਲੱਗ ਜਾਂਦਾ। ਕੋਈ ਆਫਤ ਆਉਣ ਵਾਲੀ ਹੋਏ ਨਾ, ਤੇ ਉਹ ਜਾਂ ਕੋਈ ਅੱਗੇ ਐਸੀ ਖੌਫਨਾਕ ਚੀਜ਼ ਹੋਏ ਤੇ ਉਹ ਜ਼ਿਆਦਾ ਪਰਸੀਵ ਕਰ ਲੈਂਦੇ ਨੇ। ਤੇ ਇਹਦੇ 'ਚ ਸ਼ਾਇਦ ਇਹੀ ਕਹਿ ਰਹੇ ਕਿ ਮਿਰਜ਼ਾ ਹਾਂ ਜਕੜਿਆ ਜਰਵਾਨੀ ਜ਼ੰਜੀਰ, ਕਿ ਉਹ ਆਪਣੀ ਦੋਨੋਂ ਚੀਜ਼ਾਂ 'ਚ ਹੋ ਸਕਦਾ ਕਿ ਜਾਂ ਤੇ ਉਹ ਆਪਣੀ ਜਿਹੜੀ ਤਾਕਤ ਹੈ ਉਹਦੇ ਜ਼ੋਮ ਵਿੱਚ ਜਕੜਿਆ ਹੋਇਆ ਹੈ, ਤੇ ਜਾਂ ਉਹਦੇ ਤੇ ਇਸ਼ਕ ਦੀ ਜਿਹੜੀ ਇੱਕ ਤਾਕਤ ਹੈ ਨਾ, ਉਹਦੇ ਜ਼ੇਰੇ ਅਸਰ ਜਕੜਿਆ ਹੋਇਆ ਹੈ। ਔਰ ਉਸੇ ਜਕੜ 'ਚ ਹੀ ਉਹ ਪੰਜਾਬੀ ਮਾਸ਼ਰੇ ਤੇ ਜਕੜ, ਜਾਦੂ, ਇਹਨੂੰ ਕੁਛ ਹੋ ਗਿਆ ਜਾਂ ਜੋ ਸਾਰਾ ਕੁਛ ਹੀ ਹੁੰਦਾ ਨਾ। ਤੇ ਨੀਲੀ ਜਾਤਾ ਵੇ ਮਿਲੀ ਕਾਦਰ ਦੀ ਤਕਦੀਰ, ਤੇ ਨੀਲੀ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਉਹ ਕਿਸਮਤ ਵੇ ਮਿਲੀ, ਜਿਹੜੀ ਉਹ ਲਿਖੀ ਹੋਈ ਚੀਜ਼ ਹੈ ਨਾ, ਜਿਹੜੀ ਕੁਦਰਤ ਨੇ ਲਿਖੀ ਹੋਈ ਹੈ, ਉਹ ਵਗਣ ਲੱਗੀ ਹੋਣ। ਜੋ ਉਹਨੇ ਲਿਖੀ ਹੈ, ਕਾਦਰ ਨੇ, ਕੁਦਰਤ ਲਿਖੀ ਹੋਈ ਹੈ, ਜੋ ਨਸੀਬ ਲਿਖਿਆ ਹੋਇਆ ਹੈ, ਜੋ ਹੋਣੀ ਲਿਖੀ ਹੋਈ ਹੈ, ਉਹ ਹੁਣ ਵਹਿਣ ਲੱਗੀ ਹੈ, ਹੁਣ ਹੋਣ ਲੱਗੀ ਹੈ। ਮੁੜ ਜੰਬੇ ਸੋਮ ਨੂੰ, ਅੱਖੀਂ ਵਾਹੇ ਨੀਰ। ਉਹ ਜਾਨਵਰ ਜਦੋਂ ਵੀ ਕਿਧਰੇ ਜਾ ਰਹੇ ਹੋਣ, ਉਹਨਾਂ ਨੂੰ ਅੱਗੇ ਕੋਈ ਮਸਲਨ ਖੌਫ ਜਾਂ ਇਹੋ ਜਿਹੀ ਸਿਚੁਏਸ਼ਨ ਨਜ਼ਰ ਆਏ ਤੇ ਉੱਥੇ ਰੁਕ ਜਾਂਦੇ ਨੇ, ਪੈਰ ਸ਼ੈਰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਤੇ ਉਹ ਹੋਣੀ ਨੂੰ ਪ੍ਰਿਡਿਕਟ ਕਰਕੇ ਤੇ ਪਹਿਲੇ ਹੀ ਉਹ ਪੈਰ ਮਾਰਨਾ ਸ਼ੁਰੂ ਹੋ ਗਈ। ਆਪਣੇ ਸੌਂਬ ਜਿਹੜੇ ਉਹਦੇ ਖੁਰ ਨੇ, ਉਹਨਾਂ ਨੂੰ ਜ਼ਮੀਨ ਤੇ ਮਾਰ ਰਹੀ ਹੈ ਜ਼ੋਰ-ਜ਼ੋਰ ਦੀ। ਉਹਨੂੰ ਅੰਦਾਜ਼ਾ ਹੋ ਗਿਆ ਕਿ ਕੁਛ ਹੋਣੀ ਹੋਣ ਵਾਲੀ ਹੈ। ਹਿਨਕੇ ਕਰੇ ਇਸ਼ਾਰਤਾਂ, ਔਰ ਉਹ ਨਾਲ ਕਦੀ ਉਹ ਚੋਰ ਰਾਤ ਨੂੰ ਆਉਣ ਨਾ ਤੇ ਜਾਨਵਰ ਬੜੇ ਬੋਲਦੇ ਨੇ, ਜਾਂ ਕੋਈ ਜਾਨਵਰਾਂ ਦੇ ਬੇਲੇ 'ਚ ਕੋਈ ਸ਼ੇਰ ਆ ਜਾਏ ਜਾਂ ਕੋਈ ਇਹੋ ਜਿਹੀ ਖਾਣ ਵਾਲੀ ਚੀਜ਼ ਆ ਜਾਏ ਤਾਂ ਵੀ ਉਹ ਹਿਣਕਦੇ ਨੇ, ਜਾਂ ਹੋਣੀ ਦਾ ਡਰ ਜਿਹੜਾ ਉਹਦੇ ਤੋਂ ਵੀ ਹਿਣਕਦੇ ਨੇ। ਤੇ ਉਹ ਜਿਹੜੀ ਨੀਲੀ ਆ ਹਿਣਕਣਾ ਸ਼ੁਰੂ ਹੋ ਗਈ, ਇਸ਼ਾਰਤਾਂ ਕੰਬੇ ਪਿਆ ਸਰੀਰ। ਤੇ ਉਹ ਹਿਣਕੇ ਕਰੇ ਇਸ਼ਾਰਤਾਂ ਮਤਲਬ ਉਹ ਆਪਣਾ ਦੱਸ ਰਹੀ ਹੈ ਕਿ ਕੁਛ ਅਨਹੋਣੀ ਹੋਣ ਵਾਲੀ ਹੈ, ਹੋਣੀ ਹੋਣ ਵਾਲੀ ਹੈ।
ਤੇ ਉਹਦਾ ਆਪਣਾ ਸਰੀਰ ਜਿਹੜਾ ਹੈ ਨਾ ਉਹ ਇਸ ਖੌਫ ਤੋਂ ਜਾਂ ਇਸ ਹੋਣੀ ਦੇ ਡਰ ਤੋਂ ਜਾਂ ਹੋਣੀ ਦੇ ਅਜ਼ਾਬ ਤੋਂ ਜਿਹੜਾ ਨਾ ਕੰਬਦਾ ਪਿਆ। ਮੈਨੂੰ ਤੇ ਇਹ ਸਮਝ ਆਈ। ਹਾਂਜੀ ਅਮਰਜੀਤ ਜੀ। ਹਾਂਜੀ, ਇਹ ਜਿਹੜੀ ਪਹਿਲੀ ਲਾਈਨ ਹੈ ਕਿ ਮਿਰਜ਼ਾ ਜਕੜਿਆ ਇੱਕ ਜ਼ੰਜੀਰ, ਐਸੀ ਜ਼ਬਰਦਸਤ ਪੱਕੀ ਜ਼ੰਜੀਰ ਦੇ ਵਿੱਚ ਜਕੜਿਆ। ਤੁਸੀਂ ਵੀ ਗੱਲ ਕੀਤੀ ਹੈ ਕਿ ਇਹ ਜਿਹੜੀ ਜ਼ੰਜੀਰ ਹੈ ਇਹ ਪਿਆਰ ਮੁਹੱਬਤ ਇਸ਼ਕ ਦੀ ਜ਼ੰਜੀਰ ਹੈ ਕਿ ਉਹਦੇ ਆਪਣੇ ਘੁੰਮਣ ਦੀ ਐਰੋਗੈਂਸ ਦੀ ਜ਼ੰਜੀਰ ਆ, ਜਿਹਦੇ ਨਾਲ ਮਤਲਬ ਕਿ ਮਿਰਜ਼ਾ ਦੇ ਉੱਤੇ ਇਹ ਇੱਕ ਕਿਸਮ ਦਾ ਨਸ਼ਾ ਜਿਹਾ ਛਾਇਆ ਪਿਆ, ਉਹਨੂੰ ਰੈਸ਼ਨਲ ਥਿੰਕਿੰਗ ਹੈ ਨਹੀਂ। ਸੋ ਇਹਨੂੰ ਥੋੜਾ ਜਿਹਾ ਸੋਚਣ ਦੀ ਲੋੜ ਹੈ ਕਿ ਸਾਰੇ ਕਿੱਸੇ ਦੇ ਵਿੱਚ ਉਹ ਪਿਆਰ ਦਾ ਕਿੱਸਾ ਜਾਂ ਘੁਮੰਡ ਐਰੋਗੈਂਸ ਦਾ ਕਿੱਸਾ ਹੈਗਾ। ਮੇਰੇ ਖਿਆਲ ਇਹ ਜ਼ੰਜੀਰ ਦੋਹਾਂ ਦੇ ਵਿੱਚ ਉਹਨੂੰ ਪਕੜੀ ਬੈਠੀ ਆ, ਜਿਸ ਕਰਕੇ ਸਾਰਾ ਕਿੱਸਾ ਅੱਗੇ ਚੱਲ ਰਿਹਾ। ਦੋਨੋਂ ਹੀ ਦੋਨੋਂ ਹਾਂ, ਦੋਵੇਂ ਵੀ ਕਹਿ ਸਕਦੇ ਹੋ। ਅਸੀਂ ਉਹਨੂੰ ਡਿਫਰੈਂਸ਼ੀਏਟ ਵੀ ਕਰ ਸਕਦੇ ਹਾਂ ਕਿ ਪਿਆਰ ਦੀ ਇੰਨੀ ਮੇਰੇ ਖਿਆਲ ਗੱਲ ਜ਼ਿਆਦਾ ਨਹੀਂ ਸੀ ਜਿੰਨੀ ਕਿ ਉਹਨੂੰ ਆਪਣੇ ਇੱਜ਼ਤ ਔਰ ਆਪਣੀ ਸਾਰਾ ਕਿੱਸਾ ਇੱਜ਼ਤ ਤੇ ਐਰੋਗੈਂਸ ਤੇ ਘੁਮੰਡ ਦਾ ਕਿੱਸਾ ਇਹੋ ਹੈਗਾ। ਇਹ ਮੇਰਾ ਖਿਆਲ ਹੈ ਆਪਣਾ, ਪਰ ਅੱਗੇ ਗੱਲ ਕਰ ਸਕਦੇ ਹਾਂ। ਹਾਂਜੀ ਬਿਲਕੁਲ, ਇਹ ਈਗੋਟਿਸਟਿਕਲ ਐਟੀਟਿਊਡ ਇਹਦੇ ਚੋਂ ਜਿਹੜਾ ਕਿ ਰਿਪੀਟ ਹੋ ਰਿਹਾ ਥਰੂ ਦੀ ਕਿੱਸਾ ਕਹਾਣੀ। ਔਰ ਇਹ ਜਿਹੜਾ ਪ੍ਰਾਈਡ ਹੈ ਇਹਦਾ, ਉਹ ਹਰ ਬੰਦਾ ਆਪਣੇ ਪ੍ਰਾਈਡ ਤੇ ਘਮੰਡ ਵਿੱਚ ਹੀ ਜਕੜਿਆ ਹੈ, ਜਿਵੇਂ ਕਿ ਸ਼ਾਇਦ ਕਹਿਣਾ ਚਾਹ ਰਹੇ। ਹੇਅਰ ਇਟ ਇਜ਼ ਸਟੋਰੀ ਆਫ ਐਵਰੀ ਕਾਮਨ ਮੈਨ ਔਨ ਅਰਥ। ਹਰ ਕੋਈ ਕਿਸੇ ਨਾ ਕਿਸੇ ਨਾ ਚੀਜ਼ 'ਚ ਜਕੜਿਆ ਹੈ। ਇੱਥੇ ਮਿਰਜ਼ਾ ਆਪਣੀ ਤਾਕਤ, ਕਮਾਂਡ, ਐਰੋਗੈਂਸ ਦੇ ਵਿੱਚ ਜਕੜਿਆ ਹੈ। ਤੇ ਬੜਾ ਖੂਬਸੂਰਤ ਬਣਦੇ ਉਹਦੇ 'ਚ। ਉਹਨੇ ਵੀ ਇੱਕ ਮੈਂਸ਼ਨ ਕਰਤਾ ਹੈ ਕਿ ਸਾਡੇ ਜਿਵੇਂ ਕਲਚਰ 'ਚ ਰੀਤ ਰਿਵਾਜ ਹੈ ਜੀ, ਕੋਈ ਵੀ ਕਲੈਮਿਟੀ ਹੋਣੀ ਹੁੰਦੀ ਹੈ ਤੇ ਜਾਨਵਰਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਹੈ। ਤੇ ਇਟ ਇਜ਼ ਆਲਸੋ ਕੈਟਾਲੋਗਿੰਗ ਆਫ ਆਵਰ ਟ੍ਰੈਡੀਸ਼ਨ, ਐਗਰੇਰੀਅਨ ਕਲਚਰਲ ਟ੍ਰੈਡੀਸ਼ਨ, ਜਿੱਥੋਂ ਅਸੀਂ ਲੰਘ ਰਹੇ ਹਾਂ ਜਾਂ ਜਿੱਥੋਂ ਸ਼ਾਇਰ ਵੀ ਲੰਘਦਾ ਪਿਆ। ਸੋ ਦਿਸ ਇਜ਼ ਆਲਸੋ ਵੈਰੀ ਇੰਟਰਸਟਿੰਗ। ਪਰ ਆਈ ਥਿੰਕ ਸ਼ਾਇਰ ਦਾ ਕੰਮ ਹੈ ਸਿਰਫ ਕਿੱਸਾ ਲਿਖਣਾ ਨਹੀਂ ਹੁੰਦਾ, ਉਹਦਾ ਮਤਲਬ ਇਹ ਵੀ ਹੁੰਦਾ ਹੈ ਕਿ ਮੈਂ ਉਸ ਜ਼ਮਾਨੇ ਦਾ ਜਿਹੜਾ ਵਸੇਬ, ਜੋ ਕਲਚਰ ਹੈ, ਜੋ ਰਵਾਇਤ ਤੇ ਰੀਤ ਹੈ, ਇਹ ਮੈਂ ਅੱਗੇ ਪਹੁੰਚਾਵਾਂ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਪਤਾ ਲੱਗੇ ਕਿ ਉਦੋਂ ਵਿਕੀਪੀਡੀਆ ਤਾਂ ਹੁੰਦਾ ਨਹੀਂ ਸੀ ਉਦੋਂ। ਸੋ ਆਈ ਥਿੰਕ ਇਹ ਸ਼ਾਇਰ ਦੀ ਬੜਾ ਵੱਡਾ ਕੰਟਰੀਬਿਊਸ਼ਨ ਹੈ। ਔਰ ਫਿਰ ਜਿਹੜੀ ਪਿਕਚਰ ਦਾ ਵੇ ਰਵਾਇਤ ਦੀ, ਰੀਚ ਦੀ, ਕਲਚਰ ਦੀ, ਪੋਲਿਟਿਕਸ ਦੀ ਬੜੀ ਅਨਬਾਇਸਡ ਹੁੰਦੀ ਹੈ। ਉਹਦੇ 'ਚ ਉਹਦਾ ਕੋਈ ਇੰਟਰਸਟ ਨਹੀਂ ਹੁੰਦਾ। ਸੋ ਦੈਟਸ ਆਲਵੇਜ਼ ਵੈਰੀ ਓਨੈਸਟ ਅਟੈਂਪਟ ਐਟ ਦ ਪੋਇਟ। ਤੇ ਇਹ ਮੈਂ ਕਹਿਣਾ ਚਾਹ ਰਿਹਾ ਸੀ। ਬਸ ਇੰਟਰਸਟਿੰਗ ਹੈ, ਆਈ ਲਾਈਕ ਦਿਸ। ਤੇ ਹੋਰ ਮੈਂ ਇਸ ਤਰ੍ਹਾਂ ਮੈਂਸ਼ਨ ਨਹੀਂ ਵੇਖਿਆ। ਹੀਰ ਵਾਰਿਸ ਸ਼ਾਹ ਦੀ ਪੜ੍ਹੀ 2 ਵਾਰੀ ਤੇ ਉੱਥੇ ਐਸਾ ਕੋਈ ਰੈਫਰੈਂਸ ਨਹੀਂ ਹੈਗਾ ਜਿਹਦੇ 'ਚ ਜਾਨਵਰ ਨੂੰ ਦਿਖਾਇਆ ਸਹੀ ਜਾ। ਸਭ ਕੰਪੇਅਰ ਨਾ ਕਰਿਆ ਕਰੋ, ਇਸੇ ਬਣਤੇ ਰਹੋ ਜ਼ਿਆਦਾ। ਉਹ ਹੀਰ ਵਾਰਿਸ ਸ਼ਾਹ ਤੇ ਨਾ ਜਾਓ, ਇਹਨੂੰ ਹੀ ਡਿਸਕਸ ਕਰੋ। ਹਾਂ ਅੱਛਾ reference। ਡਾਕਟਰ ਲੇਜ਼ੀਆ ਜੀ, ਤੁਸੀਂ ਗੱਲ ਕਰੋਗੇ ਇਹਦੇ ਤੇ ਪੜਿਆ? ਨਹੀਂ ਸਰ, ਇਹਦੇ ਤੇ ਨਹੀਂ ਕਰਾਂਗੀ। ਅੱਛਾ, ਕਿਸੇ ਹੋਰ ਤੇ ਕਰੋਗੇ? ਹਾਂ, ਮੈਂ ਜੀ ਥੋੜਾ ਜਿਹਾ ਸੁਣ ਕੇ ਫਿਰ ਕਰਦੀ ਹਾਂ। ਮੇਰਾ ਨਾ ਜੇ ਉਹ ਜੁੜਿਆ ਨਹੀਂ ਉਹਦੇ ਨਾਲ ਬੈਕਗ੍ਰਾਉਂਡ। ਮੈਂ ਪਿਛਲੀਆਂ ਲਗਾਈਆਂ ਨੇ ਕਲਾਸਿਸ। ਹਾਂ ਹੈ ਤੁਹਾਨੂੰ ਕੋਈ ਆਈਡੀਆ ਹੈ ਕਿ ਕਿਸ ਕਿਸਮ ਦੀ ਕਹਾਣੀ ਹੈ? ਸੁਣਿਆ ਤੇ ਹੋਏਗਾ ਤੁਸੀਂ। ਹਾਂਜੀ ਸੁਣਿਆ ਹੋਇਆ ਸਰ, ਐਸੀ ਗੱਲ ਨਹੀਂ। ਸਟੋਰੀ ਸਾਰੀ ਪੜ੍ਹੀ ਹੋਈ ਹੈ, ਪਰ ਇਹ ਥੋੜਾ ਜਿਹਾ ਅੱਗੇ ਚੱਲ ਕੇ ਫਿਰ ਮੈਂ ਪਾਰਟਿਸਿਪੇਟ ਕਰਾਂਗੀ ਅੱਗੇ। ਠੀਕ ਹੈ ਠੀਕ ਹੈ। ਨਹੀਂ, ਮੈਂ ਇਹਨਾਂ ਨੂੰ ਪੁੱਛ ਰਿਹਾ ਸੀ, ਇਹਨਾਂ ਜੀ ਨੂੰ, ਕਿ ਤੁਸੀਂ ਇਹ ਪੜ੍ਹਿਆ ਕਿੱਸਾ, ਤੁਸੀਂ ਉਹਦੀ ਕੋਈ ਬਹਿਰਾਲੋ ਮੇਰੇ ਹਾਲ ਇੱਧਰ ਉੱਧਰ। ਹਾਂਜੀ, ਮੈਨੂੰ ਮੈਂ ਇਹ ਬਸ ਲੱਗਦਾ ਹੈ ਕਿ ਜਿਹੜੇ ਸੁਣ ਲਵਾਂ ਫਿਰ ਉਹਦੇ ਬਾਅਦ ਕੰਟਰੀਬਿਊਟ ਕਰਾਂਗੀ। ਥੋੜਾ ਆਈਡੀਆ ਤੇ ਹੈਗਾ ਮਿਰਜ਼ਾ ਸਾਹਿਬਾਂ ਦਾ, ਲੇਕਿਨ ਮੁਕੰਮਲ ਨਹੀਂ। ਠੀਕ ਹੈ। ਹਾਂ ਜੀ, ਇਹ ਜਿਹੜਾ ਹਾਂ ਠੀਕ ਹੈ, ਵੈਲਕਮ ਜੀ। ਇਹ ਜਿਹੜਾ ਸਵਾਲ ਹੋਇਆ ਨਾ ਕਿ ਇਹ ਪਹਿਲੀ ਲਾਈਨ ਜਿਹੜੀ ਹੈ ਜਵਾਨੀ ਜ਼ੰਜੀਰ, ਮੈਨੂੰ ਇਸ਼ਕ ਦੀ ਜ਼ੰਜੀਰ ਨਹੀਂ ਹੁੰਦੀ। ਇਸ਼ਕ ਗੁਲਾਮੀ ਨਹੀਂ ਹੈ। ਇਸ਼ਕ ਤੇ ਤੁਹਾਨੂੰ ਲਿਬਰੇਟ ਕਰਦਾ, ਔਰ ਜਿਹੜਾ ਜਕੜਦਾ ਵੀ ਨਹੀਂ ਹੈ। ਇਸ਼ਕ ਤੇ ਇੱਕ ਤੁਹਾਡੀ ਆਪਣੀ ਮਨਮਰਜ਼ੀ ਦੀ ਇੱਕ ਜਿਹੜੀ ਹੈ, ਇੱਕ ਚਾਹਤ ਹੈ ਜਾਂ ਜੋ ਹੈ। ਇੱਥੇ ਉਹ ਜਿਹੜਾ ਮਿਰਜ਼ੇ ਦਾ ਥਰੂ ਆਊਟ ਜਿਹੜਾ ਹੈ ਵਿਹਾਰ, ਜਿਵੇਂ ਅਸੀਂ ਵੇਖਦੇ ਆ ਰਹੇ ਹਾਂ, ਉਹਦਾ ਮਾਈਂਡ ਸੈਟ ਜਿਹੜਾ ਜਿਵੇਂ ਵੇਖਦੇ ਆ ਕਿ ਉਹਨੂੰ
मुसलसल ਇਹਦੇ ਤੇ ਮਾਣ ਹੈ ਕਿ ਮੈਂ ਆਈ ਐਮ ਵੈਰੀ ਪਾਵਰਫੁਲ, ਮੈਂ 'ਚ ਬੜੀ ਜਰਵਾਨੀ ਹੈ ਔਰ ਮੈਨੂੰ ਕੌਣ ਨਿਬੜ ਸਕਦਾ ਹੈ, ਮੈਨੂੰ ਕੌਣ ਟੱਕਰ ਸਕਦਾ ਹੈ, ਕੌਣ ਢਾ ਸਕਦਾ ਹੈ। ਤੇ ਇੱਥੇ ਵੀ ਉਹ ਉਹਦਾ ਹੀ ਜ਼ਿਕਰ ਕਰ ਰਹੇ ਨੇ ਇਹ ਸ਼ਾਇਰ ਜਿਹੜਾ ਹੈ। ਬਾਕੀ ਨੀਲੀ ਦਾ ਜਿਹੜਾ ਕਰੈਕਟਰ ਹੈ, ਨੀਲੀ ਇੱਥੇ ਆਈ ਹੈ ਦੁਬਾਰਾ, ਨੀਲੀ ਦਾ ਕਰੈਕਟਰ ਬਹੁਤ ਇੰਪੋਰਟੈਂਟ ਹੈ ਔਰ ਅੱਗੇ ਜਾ ਕੇ ਬਹੁਤ ਇੰਪੋਰਟੈਂਟ ਹੋ ਜਾਏਗਾ ਜਦੋਂ ਮਿਰਜ਼ੇ ਨੂੰ ਮਾਰ ਦਿੱਤਾ ਜਾਏਗਾ। ਫਿਰ ਨੀਲੀ ਹੀ ਵਾਪਸ ਜਾਂਦੀ ਹੈ ਜਿਹੜੀ ਹੈ ਦਾਨਾਬਾਦ ਮਿਰਜ਼ਿਆਂ ਦੇ, ਔਰ ਉੱਥੇ ਜਾ ਕੇ ਅਥਰੂ ਜਿਹੜੇ ਉਹ ਕੇਰਦੀ ਹੈ, ਰੋਂਦੀ ਹੈ। ਔਰ ਪੂਰਾ ਇੱਕ ਕਰੈਕਟਰ, ਇੱਕ ਲਿਵਿੰਗ ਕਰੈਕਟਰ ਹੈ ਜਿਹੜਾ ਹੈ ਨੀਲੀ ਜਿਹੜੀ ਹੈ। ਬੇਸ਼ੱਕ ਉਹ ਜਨੌਰ ਹੈ ਲੇਕਿਨ ਉਹ ਪੂਰਾ ਇੱਕ ਜਿਉਂਦਾ ਜਾਗਦਾ ਜਿਹੜਾ ਹੈ ਕਿਰਦਾਰ ਹੈ। ਔਰ ਅੱਗੇ ਜਾ ਕੇ ਹੋਰ ਆਏਗਾ। ਇੱਥੇ ਵੀ ਸ਼ਾਇਰ ਜਿਹੜਾ ਨਾ ਉਹਦਾ ਇਸ਼ਾਰਾ ਕਰ ਰਿਹਾ, ਉਹ ਆਪ ਵੀ ਇਸ਼ਾਰਤਾਂ ਕਰ ਰਹੀ ਹੈ, ਉਹਦਾ ਸਰੀਰ ਕੰਬ ਰਿਹਾ ਹੈ ਤੇ ਉਹਨੂੰ ਪਤਾ ਹੈ ਕਿ ਮੇਰਾ ਜਿਹੜਾ ਮਾਲਕ ਹੈ ਮਿਰਜ਼ਾ, ਉਹਦੇ ਨਾਲ ਕੀ ਹੋਣ ਜਾ ਰਿਹਾ ਹੈ। ਹਾਂਜੀ, ਅਗਲਾ ਬੰਦ ਪੜ੍ਹੀਏ ਜੀ। मैं पढ़ देना अगला बंद जी। 152 ਹਾਂਜੀ रवानगी ਪੜ੍ਹੋ ਜੀ। घुमियार। ਚੱਕੀ ਵਾਲਾ ਵਗਿਆ ਗੱਲਾਂ ਸੁਣ ਕੁਭਿਆਰ, ਫੌਜਾਂ ਮਿਲ ਕੇ ਮਾਣਿਆ ਕਿਆ ਪਾੜੇ ਪਾਰ, ਉਹ ਜੰਗੀ ਵਿੱਚ ਮੈਂ ਮਿਲੀ ਸਾਹਿਬਾਂ ਸਨ ਯਾਰ, ਕਹੇ ਭਾਈ ਸ਼ਮੀਰ ਨੂੰ ਆਖੀ ਐ ਵਿਚਾਰ। ਹਾਂਜੀ, ਚੱਕੀ ਵਾਲਾ ਵੀ ਆਇਆ ਸੀ ਤੇ ਕੁਬਾਰ ਵੀ ਆਇਆ ਸੀ। ਚੱਕੀ ਵਾਲਾ ਜਿਹੜਾ ਹੈ, ਚੱਕੀ ਵਾਲੇ ਦੀਆਂ ਗੱਲਾਂ ਸੁਣ ਕੇ ਕੁੰਭਾਰ ਜਿਹੜਾ ਉਹ ਹੁਣ ਉੱਥੋਂ ਚੱਲ ਪਿਆ ਔਰ ਉਹ ਉਹਨਾਂ ਦੇ ਜਿਹੜਾ ਹੈ ਗਰਾਂ ਫੌਜਾਂ ਮਿਲ ਕੇ ਕਿਹਾ ਪਾੜੇ ਪਾਰ, ਪਾੜ ਹੈ ਕਿ ਪਤਾ ਨਹੀਂ ਕਿ ਪਾੜ ਹੀ ਬਣ ਲੱਗਦਾ, ਪਾੜੇ ਪਾੜੇ ਪਾੜ ਹੋਏਗਾ ਲਫ਼ਜ਼, ਇਹਨਾਂ ਨੇ ਸੂਫੀ ਸਾਹਿਬ ਨੇ ਵੀ ਪਾੜ ਹੀ ਕੀਤਾ। ਫੌਜਾਂ ਜਿਹੜੀਆਂ ਨੇ ਮਾਣੀ ਜਿਹੜੇ ਨੇ ਸਾਰੇ ਇਕੱਠੇ ਹੋ ਗਏ ਨੇ, ਸਾਰੇ ਸਰਦਾਰ ਜਿੰਨੇ ਵੀ ਉਹ ਪੂਰਾ ਟ੍ਰਾਈਬ ਸੀ ਮਾਣੀਆਂ ਦਾ ਉਹ ਇਕੱਠਾ ਹੋ ਗਿਆ। ਔਰ ਦੇਖੋ ਹੁਣ ਉਹ ਕਿਹੜੇ ਪਾੜੇ ਜਿਹੜੇ ਪਾੜਨਗੇ, ਯਾਨੀ ਕਿ ਉਹ ਪਤਾ ਨਹੀਂ ਕੀ ਕਰਨਗੇ। ਪਾੜੇ ਦਾ ਇਹਨਾਂ ਨੇ ਤੇ ਇੱਥੇ ਮਤਲਬ ਲਿਖਿਆ ਫਾਸਲਾ ਤੇ ਵੈਸੇ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ ਜਦੋਂ ਬੋਲਦੇ ਪਏ ਸੋ ਨਾ। ਪਾੜੇ ਪਾੜਨ ਵਾਲਾ ਹੈ, ਮੁਸਾਫਰ ਹੈ ਜਾਂ ਰਾਹੀ ਹੈ, ਇੱਕ ਇਹਦਾ ਮਤਲਬ ਇਹ ਵੀ ਹੈ। ਲੇਕਿਨ ਮੈਂ ਇੱਥੇ ਵਾਜ਼ੇ ਮਤਲਬ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਮਾਣੀਆਂ ਦੀਆਂ ਫੌਜਾਂ ਜਿਹੜੀਆਂ ਮਿਲ ਕੇ ਪਤਾ ਨਹੀਂ ਕੀ ਪਾੜਨਗੀਆਂ, ਪਤਾ ਨਹੀਂ ਕੀ ਕਰਨਗੀਆਂ। ਉਹ ਜਿਹੜੀ ਉਹ ਡਿਸਟਰਕਸ਼ਨ ਲੈ ਕੇ ਆਣਗੀਆਂ ਉਹਦੇ ਵੱਲ ਇਸ਼ਾਰਾ ਹੈ। ਉਸ ਜੰਗੀ ਵਿੱਚ ਮੈਂ ਮਿਲੀ ਸਾਹਿਬਾ ਸਨ ਯਾਰ ਸਣੇ, ਉਹ ਕਹਿ ਰਿਹਾ ਘੁਮਿਆਰ ਜਿਹੜਾ ਹੈ ਉਹ ਕਹਿ ਰਿਹਾ ਕਿ ਚੰਗੀ ਵਿੱਚ ਮੈਨੂੰ ਮਿਲੀ ਸੀ ਸਾਹਿਬਾਂ, ਛੋਟੀ ਜੀ ਜਿਹੜੀ ਹੈ ਜੰਗਲ, ਚੰਗੀ ਛੋਟਾ ਜੰਗਲ ਜਿਹੜਾ ਜਾਂ ਘੱਟ ਇੱਥੇ ਰੁੱਖ ਹੈ, ਆਪਣੇ ਯਾਰ ਦੇ ਨਾਲ ਮੈਨੂੰ ਮਿਲੀ ਸੀ ਔਰ ਉਹਨੇ ਮੈਨੂੰ ਇਹ ਕਿਹਾ ਸੀ ਕਹੇ ਭਾਈ ਸ਼ਮਸ਼ੀਰ ਨੂੰ ਆਖੀ ਇਹ ਵਿਚਾਰ। ਔਰ ਸ਼ਮਸ਼ੀਰ ਨੂੰ ਜਿਹੜਾ ਉਹਦਾ ਭਰਾ ਹੈ ਸਾਹਿਬਾਂ ਦਾ, ਉਹਨੂੰ ਜਾ ਕੇ ਤੂੰ ਇਹ ਗੱਲ ਕਰੀ। ਕੀ ਗੱਲ ਕਰੀ? ਉਸ ਚੰਗੀ ਵਿੱਚ ਮੈਂ ਮਿਲੀ ਸਾਹਿਬਾਂ ਸਣ ਯਾਰ, ਇਸ ਜਗ੍ਹਾ ਮੈਨੂੰ ਸਾਹਿਬਾ ਜਿਹੜੀ ਉਹ ਮਿਲੀ ਸੀ ਆਪਣੇ ਯਾਰ ਦੇ ਨਾਲ। ਇਹ ਗੱਲ ਉਹਨੂੰ ਕਈ, ਤੁਸੀਂ ਦੱਸੋ ਕੀ ਗੱਲ ਹੋਈ, ਇਹ ਗੱਲ ਹੈ ਜਾਂ ਕੋਈ ਹੋਰ ਗੱਲ ਹੈ? ਜ਼ੁਬੈਰ ਸਾਹਿਬ ਇੱਥੇ ਤਾਂ ਉਹ ਬਕਾਇਦਾ ਇਸ਼ਾਰਾ ਦੇ ਰਹੀ ਕਿ ਉਹ ਭਰਾ ਨੂੰ ਦੱਸੀ ਕਿ ਮੈਂ ਐਗਜ਼ੈਕਟਲੀ ਮੇਰੀ ਲੋਕੇਸ਼ਨ ਕੀ ਹੈ ਤਾਂ ਕਿ ਟਰੈਕ ਕਰ ਸਕੇ। ਮੈਨੂੰ ਵੀ ਇਹੀ ਲੱਗ ਰਿਹਾ, ਮੈਨੂੰ ਇਹੀ ਲੱਗ ਰਿਹਾ। ਇਨਫਿਡੈਲਿਟੀ ਉਹ ਮੁਸਲਸਲ ਪਿੱਛੇ ਮੁੜ ਕੇ
ਪਿੱਛੇ ਹੀ ਤੱਕੀ ਜਾ ਰਹੀ ਹੈ, ਕਲੀਅਰ ਨਹੀਂ ਹੈਗੀ, ਕਨਫਿਊਜ਼ ਹੈਗੀ। हाँ जी गौहर जी। जी मैं सोची जा रहा हाले। अच्छा ਬਹੁਤੀ ਉਸ ਚੰਗੀ ਵਿੱਚ ਮੈਂ ਮਿਲੀ ਸਾਹਿਬਾਂ ਸਣੇ ਯਾਰ। ਹਾਂ ਇਹ ਉਹਨੂੰ ਹੀ ਘੁਮਿਆਰ ਨੂੰ ਹੀ ਕਹਿ ਰਹੀ ਹੈ, ਬਿਲਕੁਲ ਇਹ ਘੁਮਿਆਰ ਨੂੰ ਹੀ ਕਹਿ ਰਹੀ ਹੈ ਕਿ ਉਸ ਥਾਂ ਤੇ ਮੈਂ ਮਿਲੀ ਸਾਂ, ਮੈਂ ਮਿਲਿਆ ਸਾਂ ਸਾਹਿਬਾਂ ਨੂੰ, ਸਾਨੂੰ ਮਿਲੀ ਸੀ। ਨਾਲ ਉਹਦੇ ਯਾਰ ਮਿਰਜ਼ਾ ਹੈ। ਇਹ ਜਿਹੜੀ ਮੇਰੀ ਗੱਲ ਹੈ ਉਹ ਸ਼ਮਸ਼ੀਰ ਨੂੰ ਕਈ ਉਹਨੂੰ ਉਹਨੂੰ ਗੱਲ ਤੇ ਹੈ ਕਿ ਸਾਹਿਬਾਂ ਨੂੰ ਪਤਾ ਲੱਗ ਗਿਆ ਜਾਂ ਉਹਦੀ ਜਿਹੜੀ 6ਵੀਂ ਹਿੱਸੇ ਉਹਨੇ ਦੱਸ ਦਿੱਤਾ ਕਿ ਉਹਦੇ ਭਰਾ ਨਿਕਲ ਪਏ ਨੇ ਔਰ ਆਣਗੇ, ਹਰ ਆਣਗੇ, ਤੇ ਉਹਨਾਂ ਨੂੰ ਕਹਿ ਰਹੀ ਕਿ ਇੱਥੇ ਆ ਕੇ ਤੁਹਾਡਾ ਸਿਗਨਲ ਬਹੁਤ ਵੀਕ ਹੈ ਜ਼ੁਬੈਰ ਸਾਹਿਬ। ਤੁਹਾਡਾ ਇੰਟਰਨੈਟ ਬਸ ਉਹ ਪਤਾ ਨਹੀਂ, ਮੈਂ ਤਾਂ ਫੁੱਲ ਵਾਲੀਅਮ ਮੈਂ ਫੁੱਲ ਕੀਤਾ ਹੈ। ਨਹੀਂ ਉਸ ਤੁਹਾਡਾ ਔਰ ਇੰਟਰਨੈਟ ਤੁਸੀਂ ਵੀਡੀਓ ਬੰਦ ਕਰਕੇ ਦੇਖੋ ਭਲਾ। हाँ भी गुड आइडिया, वैसे गुड आइडिया। हाँ जी हुन ठीक है आवाज? हाँ जी ठीक ठीक है। चलो ठीक है, मैं इस तरह ही कर लेना। मेरा बड़ा ख्याल ਜਿਹੜਾ ਮੈਸੇਜ ਦੇ ਰਹੀ ਆ important ਸਾਹਿਬਾਂ ਹੀ ਦੇ ਰਹੀ ਆ। हाँ जी ਸਹੀ ਸਾਹਿਬ ਦੀ ਗੱਲ ਸਹੀ ਹੈ। ਸਾਹਿਬਾਂ ਹੀ ਮੈਸੇਜ ਦੇ ਰਹੀ ਆ ਕਿ ਫੌਜਾਂ ਮਿਲ ਕੇ ਮਾਨਿਆ ਕਿਹੇ ਪਾੜੇ ਮਤਲਬ ਅੱਗੇ ਪਾਉਣੇ ਆ ਤੂੰ, ਤੇ ਉਹਨੂੰ ਜਾ ਕੇ ਕਹਿ ਦੀ ਕਿ ਮੈਂ ਚੰਗੀ ਮਤਲਬ ਇੱਕ ਥੋੜੇ ਜਿਹੇ ਮਤਲਬ ਕੀ ਕਹਿੰਦੇ ਛੋਟੇ ਜਿਹੇ ਝੰਗ ਦੇ ਵਿੱਚ, ਬਾਗ ਦੇ ਵਿੱਚ ਜਾਂ ਜੰਗਲ ਦੇ ਵਿੱਚ ਮੈਂ ਮਿਲੀ ਸੀ ਸਾਹਿਬਾਂ ਨੂੰ, ਮੈਨੂੰ ਮਿਲੀ ਸੀ। ਸ਼ਮੀਰ ਨੂੰ ਤੂੰ ਜਾ ਕੇ ਇਹ ਗੱਲ ਦੱਸ ਦੇ ਕਿ ਆਪਣੇ ਯਾਰ ਦੇ ਨਾਲ ਮਿਲੀ ਸੀ। ਮੇਰੇ ਖਿਆਲ ਮੈਸੇਜ ਸਾਹਿਬਾਂ ਦਾ ਹੀ ਹਾਲੇ ਹੈਗਾ ਘੁਮਿਆਰ ਨੂੰ, ਉੱਥੋਂ ਫਿਰ ਰਵਾਨਗੀ ਹੋ ਰਹੀ ਹੈ ਮੈਸੇਜ ਦੇ ਨਾਲ। ਮੈਨੂੰ ਲੱਗਦਾ ਕਿ ਬਿਲਕੁਲ ਸਹੀ। ਮੈਨੂੰ ਲੱਗਦਾ ਕਿ ਉਹ ਸ਼ਮੀਰ ਨਾਲ ਜਦੋਂ ਆ ਜਾ ਕੇ ਮਿਲਦਾ ਨਾ ਚੱਕੀ ਵਾਲਾ ਤੇ ਘੁਮਿਆਰ ਦੋਵੇਂ ਹੀ, ਤੇ ਉਹਦੇ ਵਿੱਚ ਉਹ ਸ਼ਮੀਰ ਨੂੰ ਦੱਸਦਾ ਪਿਆ ਕਿ ਮੈਨੂੰ ਸਾਹਿਬਾਂ ਨੇ ਕਿਹਾ ਸੀ ਕਿ ਮੈਂ ਇਸ ਜੱਗੀ 'ਚ ਮਿਰਜ਼ੇ ਨਾਲ ਖੜੀ ਹਾਂ ਤੇ ਜਾ ਕੇ ਸ਼ਮੀਰ ਨੂੰ ਮੇਰਾ ਮੈਸੇਜ ਦੇ ਦੇਈਂ। ਉਹ ਅਗਲਾ ਬੰਦ ਹੈ। ਹਾਂਜੀ ਨਹੀਂ ਅਗਲਾ ਬੰਦ ਹੈਗਾ, ਲੇਕਿਨ ਉਹ ਇਸ ਵੇਲੇ ਸ਼ਮੀਰ ਤੇ ਦਰਮਿਆਨ ਡਾਇਲੋਗ ਹੋ ਰਿਹਾ ਤੇ ਉਹ ਦੱਸਦਾ ਪਿਆ ਕਿ ਕਿੱਥੇ ਖੜੀ ਉਹ ਮਿਲੀ ਸੀ। ਉਹ ਡਾਇਲੌਗ ਨਹੀਂ ਅਸੀਂ ਪੜਿਆ, ਅਸੀਂ ਰਵਾਨਗੀ ਘੁਮਿਆਰ ਪੜ ਰਹੇ ਹਾਂ, ਘੁਮਿਆਰ ਜਾਂ ਘੁਮਿਆਰ। ਹਾਂਜੀ ਇਟਸ ਵੀ ਗੈਟਿੰਗ देयर। ਚਲੋ ਪੜ੍ਹ ਲਓ ਅਗਲਾ ਕਿੰਨੇ ਪੜ੍ਹਨਾ ਜੀ। ਲੇਕਿਨ ਜਿਹੜੀ ਗੱਲ ਡਿਸਕਸ ਕਰਨ ਵਾਲੀ ਹੈ ਨਾ ਉਹ ਹੈ ਕਿ ਉਹਦੀ ਜਿਹੜੀ ਇਨਫਾਈਡੈਲਿਟੀ ਹੈ, ਹਾਂਜੀ, ਜਾਂ ਜੋ ਬੇਵਫਾਈ ਕਹਿ ਲਓ, ਜਿਸ ਤਰ੍ਹਾਂ ਵੀ ਤੁਸੀਂ ਉਹਨੂੰ ਪੜ੍ਹਨਾ ਚਾਹੋ, ਕਿਉਂਕਿ ਅੱਜ ਕੱਲ ਹਾਂਜੀ ਗੁਰਦਾਸ ਜੀ ਵੈਲਕਮ ਜੀ। ਤੇ ਅੱਜ ਕੱਲ ਕਿਉਂਕਿ 21ਵੀਂ ਸਦੀ ਕਹਿੰਦੇ ਨੇ ਜੀ ਖਵਾਤੀਨ ਦੀ, ਔਰਤਾਂ ਦੀ ਸਦੀ ਹੈ, ਤੇ ਇਸ ਲਈ ਸਾਨੂੰ ਗੱਲ ਕਰਨ ਲੱਗੇ ਵੀ ਬੜਾ ਸੋਚ ਵਿਚਾਰ ਕਰਨਾ ਪੈਂਦਾ ਹੈ। ਲੇਕਿਨ ਸਾਹਿਬਾਂ ਜਿਹੜੀ ਹੈ ਉਹ ਉਹਦੇ ਵਿੱਚ ਇਹ ਚੇਂਜ ਕਿਉਂ ਆਈ ਹੈ ਜਾਂ ਕੀ ਵਜ੍ਹਾ ਹੋ ਰਹੀ ਹੈ ਉਹਦੀ, ਇਹ ਥੋੜਾ ਜਿਹਾ ਇਹਨੂੰ ਖੋਲਣ ਦੀ ਜ਼ਰੂਰਤ ਹੈਗੀ, ਮੇਰਾ ਖਿਆਲ ਹੈ। ਗੁੱਡ ਪੁਆਇੰਟ। ਮੇਰਾ ਖਿਆਲ ਹੈ ਇਹਦੇ 'ਚ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਤਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬੇਵਫਾਈ ਉਹ ਪਿਆਰ ਤੋਂ ਕਰ ਰਹੀ ਹੈ, ਇਸ਼ਕ ਤੋਂ ਕਰ ਰਹੀ ਆ। ਦੂਸਰੇ ਪਾਸੇ ਇਹ ਵੀ ਕਹਿ ਸਕਦੇ ਹਾਂ ਕਿ ਸੁਸਾਇਟੀ ਦੇ ਵਿੱਚ ਰਹਿੰਦਿਆਂ ਉਹਦੀ ਰੈਸ਼ਨਲ ਜਾਂ ਪ੍ਰੈਕਟੀਕਲ ਥਾਟ ਜਿਹੜਾ ਸਾਹਿਬਾਂ ਦਾ ਇੱਕ ਕਿਸਮ ਦਾ ਕੰਪਰੋਮਾਈਜ਼ ਟਾਈਪ ਹੈ, ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰਿਐਲਿਟੀ ਇਹ ਹੋਣੀ ਆ, ਇਸ਼ਕ ਦੀ ਜਿਹੜੀ ਬੇਵਫਾਈ ਜਾਂ ਨਸ਼ਾ ਉਹਦੇ ਵਿੱਚ ਇਹ ਹੋਣਾ। ਮੇਰੇ ਖਿਆਲ ਦੋਹਾਂ ਦਾ ਕੰਪੈਰੀਟਿਵ ਸਾਹਿਬਾਂ ਦੇ ਸੋਚਣੀ ਔਰ ਮਿਰਜ਼ੇ ਦੀ ਸੋਚਣੀ 'ਚ ਇਹੀ ਫਰਕ ਹੈ।
ਲੇਕਿਨ ਜਿਹੜੀ ਮੇਰਾ ਖਿਆਲ ਹੈ ਇਹ ਥੋੜਾ ਜਿਹਾ ਨਾ ਬਿਲਕੁਲ ਸਰਪ੍ਰਾਈਜ਼ਿੰਗ ਨਹੀਂ ਹੈ ਜਿਹੜਾ ਉਹ ਇਹ ਸਾਹਿਬਾਂ ਕਰ ਰਹੀ ਹੈ। ਫਰੋਮ ਦਾ ਵੈਰੀ ਬਿਗਿਨਿੰਗ ਜਦੋਂ ਉਹਦੇ ਤੇ ਬੱਕੀ ਤੇ ਸਵਾਰ ਹੋਈ ਹੈ, ਨੀਲੀ ਬੱਕੀ ਤੇ ਉਹਦੇ ਅੰਦਰ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਵਿੱਚ ਦੁਚੱਤੀ ਜਾਂ ਇੱਕ ਡੁਐਲਿਟੀ ਜਿਹੜੀ ਹੈ, ਇੱਕ ਮੁਸਲਸਲ ਉਹਦੇ ਅੰਦਰ ਚੱਲ ਰਹੀ ਹੈ ਕਿ ਮੈਂ ਪੁਰਾਣਾ ਵੀ ਉਹਨੂੰ ਚੇਤੇ ਆਈ ਜਾ ਰਿਹਾ ਹੈ। ਉਹ ਬੈਠੀ ਵੀ ਹੋਈ ਹੈ ਉਹਦੇ ਤੇ ਨੀਲੀ ਤੇ ਉਹਦਾ ਜਿਹੜਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੰਸੀਕੁਐਂਟਲੀ ਇਸ ਜਗ੍ਹਾ ਪਹੁੰਚ ਜਾਣਾ ਜਾਂ ਇਸ ਵਿਚਾਰ ਤੇ ਆ ਜਾਣਾ ਸ਼ਾਇਦ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਜੀ ਜ਼ੁਬੈਰ ਸਾਹਿਬ, ਸਾਡੇ ਇੱਕ ਕਹਾਣੀ ਦੇ ਵਿੱਚ ਇਸ ਕੈਰੈਕਟਰ ਦੀ ਇੱਕ ਕਰੈਕਟਰਿਸਟਿਕ ਵੀ ਤੇ ਹੈਗੀ ਹੈ ਨਾ ਕਿ ਉਹਦੇ ਵਿੱਚ ਸਰਟਨ ਹਿਮਾਸ਼ੀਆ ਹੁੰਦਾ ਹੈ। ਇੱਥੇ ਦਿਖਾ ਰਹੇ ਨੇ ਜਿਵੇਂ ਇਹਦੇ ਚ ਹਿਮਾਸ਼ੀਆ ਹੈਗਾ ਕਿ ਡੁਐਲਿਟੀ ਉਹਦੇ ਕੈਰੈਕਟਰ ਚ ਨਾ, ਔਰ that duality ਹਾਂ or being in two worlds at the same time, ਇਹ ਜਿਹੜੀ ਸਟਰਗਲ ਹੈ ਉਹਦੀ, ਇਹ ਜਿਵੇਂ ਅਸੀਂ ਅੰਗਰੇਜ਼ੀ ਚ ਕਹਿੰਦੇ to have your cake and eat it, ਉਹ ਕਰਨਾ ਚਾਹ ਰਹੀ ਹੈ। ਤੇ ਸ਼ਾਇਦ ਸ਼ਾਇਰ ਇਹ ਕਹਿਣਾ ਚਾਹ ਰਿਹਾ ਕਿ ਤੁਸੀਂ ਦੋ ਜੰਗਾਂ at the same time, ਦੋ ਦੁਨੀਆ ਚ at the same time ਨਹੀਂ ਰਹਿ ਸਕਦੇ। you have to be sure of what you want to do। the characters who are confused like ਸਾਹਿਬਾ, ਉਹਨਾਂ ਦੇ ਨਾਲ ਇਹੀ ਹੁੰਦਾ ਜੋ ਕਿ ਹੋਏਗਾ ਜਾ ਕੇ। ਸੋ ਇਹ ਹਰ ਰਾਈਟਰ ਦੀ ਪਿਕੂਲੀਅਰਿਟੀ ਹੈ ਲਿਖਣ ਦੀ ਕਿ ਉਹ ਇਹ ਕੈਰੈਕਟਰ ਦੀ ਹਮਾਸ਼ੀਆ ਜਾਂ ਉਹਦਾ ਜਿਹੜਾ ਡਿਫੈਕਟ ਹੈ ਕੈਰੈਕਟਰ ਦਾ ਉਹ ਹਾਈਲਾਈਟ ਕਰਨਾ ਚਾਹ ਰਿਹਾ। ਠੀਕ ਹੈ, ਅਸੀਂ ਅੱਗੇ ਚੱਲਨੇ ਆ, ਸ਼ਾਇਦ ਇਹਨੂੰ ਹੋਰ ਖੋਲੇਗਾ। ਅਸੀਂ ਅੱਗੇ ਹੁਣ ਚੱਲਨੇ ਆ, ਆਪਣੇ ਕੌਣ ਸਾਹਿਬ ਪੜਨਗੇ ਜੀ? ਨੈਕਸਟ ਬੰਦ 153 ਆ। ਜੀ ਜੀ ਮੈਂ ਹਾਂਜੀ ਪੜ੍ਹਦਾ। ਹਾਂ, ਤੁਸੀਂ ਪੜੋ ਜੀ, ਗੁਰਦਾਸ ਜੀ ਤੁਸੀਂ ਪੜੋ ਜੀ। ਹਾਂਜੀ ਠੀਕ ਹੈ। ਹਾਂਜੀ ਸ਼ਮੀਰ ਦੀ ਮੁਲਾਕਾਤ ਘੁਮਿਆਰ ਨਾਲ। ਚੱਕੀ ਰਾਹੜਾ ਚਾਂਵਦਾ ਨਜ਼ਰ ਸ਼ਮੀਰ ਪਿਆ। ਵੇਖ ਪਸੰਦਾ ਆਦਮੀ ਨੇੜੇ ਸੱਦ ਲਿਆ। ਸਿਰ ਚੱਕੀ ਦਾ ਭੰਨਿਆ ਪਿਛਾਂਹ ਨੂੰ ਪੈਰ ਪਿਆ। ਵੈਰੀ ਮੇਰਾ ਦਿਸਦਾ ਕਿਹੜੇ ਰਾਹ ਗਿਆ। ਚੱਕੀ ਰਾਹੜਾ ਜਾਵਦਾ ਨਜ਼ਰ ਸ਼ਮਸ਼ੀਰ ਪਿਆ। ਚੱਕੀ ਵਾਲਾ ਵਗਿਆ ਗੱਲ ਸੁਣ ਕੰਬਿਆਰ। ਜਿਹੜਾ ਅਸੀਂ ਜਿਹੜੀ ਗੱਲ ਉਹਨੇ ਵੇਖੀ ਸੀ ਉਹ ਸ਼ਾਇਦ ਘੁਮਿਆਰ ਨੇ ਵੇਖੀ ਸੀ ਕਿ ਉਸ ਚੰਗੇ ਵਿੱਚ ਮੈਂ ਮਿਲੀ ਸਾਹਿਬਾਂ ਸਣੇ ਯਾਰ। ਲੇਕਿਨ ਇੱਥੇ ਚੱਕੀ ਰਾਹੜਾ ਮਿਲਿਆ, ਉਹ ਸ਼ਮਸ਼ੀਰ ਜਿਹੜਾ ਆ ਰਿਹਾ ਉਸ ਪਾਸੇ ਜਿਸ ਪਾਸੇ ਸਾਹਿਬਾਂ ਹੈ, ਇਹ ਪਿੰਡਲ ਜਾ ਰਿਹਾ, ਉਹ ਆ ਰਿਹਾ। ਵੇਖ ਪਸੰਦਾ ਆਦਮੀ ਨੇੜੇ ਸੱਦ ਲਿਆ। ਉਹਨੂੰ ਇਹ ਬੰਦਾ ਜਿਹੜਾ ਬੜਾ ਚੰਗਾ ਜਿਹਾ ਲੱਗਾ, ਮੁਨਾਸਬ ਜਿਹਾ ਲੱਗਾ, ਪਸੰਦ ਜਿਹਾ ਆਇਆ, ਔਰ ਉਹਨੂੰ ਕੋਲ ਬੁਲਾ ਲਿਆ ਸ਼ਮਸ਼ੀਰ ਨੇ। ਸਿਰ ਚੱਕੀ ਦਾ ਭੰਨਿਆ ਪਿੱਛਾ ਨੂੰ ਪੈਰ ਪਿਆ। ਇਹਨੇ ਭੰਨਿਆ ਲਿਖਿਆ ਤੇ ਮੁਸ਼ਤਾਕ ਸੂਫੀ ਸਾਹਿਬ ਨੇ ਨੱਪਿਆ ਲਿਖਿਆ। ਸਿਰ ਚੱਕੀ ਦਾ ਨੱਪਿਆ ਮੈਨੂੰ ਬਿਹਤਰ ਲੱਗ ਰਿਹਾ। ਭੰਨਣ ਦੀ ਤੇ ਲੋੜ ਨਹੀਂ ਆ ਉਹਨੂੰ, ਇੰਨਾ ਤੇ ਉਹ ਬਰੂਟਲ ਨਹੀਂ ਹੋ ਸਕਦਾ, ਲੇਕਿਨ ਉਹਨੇ ਹਿੱਟ ਜ਼ਰੂਰ ਕੀਤਾ ਉਹਨੇ ਸ਼ਮਸ਼ੀਰ ਨੇ ਉਹਦੇ ਸਿਰ ਨੂੰ, ਕਿਉਂਕਿ ਲੋਅਰ ਕਲਾਸ ਦਾ ਬੰਦਾ ਹੈ, ਨਿਮਾਣਾ ਚੱਕੀ ਰਾਹ ਹੋਇਆ ਜਾਂ ਘੁੰਬਿਆਰ ਹੋਇਆ, ਲੋਅਰ ਕਲਾਸ ਦੇ ਨੇ। ਸ਼ਮਸ਼ੀਰ ਰਾਠ ਹੈਗਾ, ਮਾਲਕ ਹੈਗਾ, ਟਰਾਈਬਲ ਚੀਫ ਹੈ। ਉਹਨੂੰ ਬੜਾ ਜਿਸ ਤਰ੍ਹਾਂ ਡੀਗ੍ਰੇਡ ਜਿਹਾ ਕਰਕੇ ਬੜੇ ਲੋਅਰ ਨੂੰ ਹਿੱਟ ਕੀਤਾ। ਉਹਦਾ ਪੈਰ ਪਿੱਛੇ ਪੈ ਗਿਆ, ਪਿੱਛੇ ਜਾ ਕੇ ਉਹ ਡਿੱਗਿਆ। ਨਾਲ ਹੀ ਉਹਨੇ ਪੁੱਛਿਆ, ਉਹਨੇ ਸ਼ਮਸ਼ੀਰ ਨੇ ਚੱਕੀ ਰਾਹ ਨੂੰ, ਵੈਰੀ ਮੇਰਾ ਦਿਸਦਾ ਕਿਹੜੇ ਰਾਹ ਗਿਆ। ਵੈਰੀ ਇਹਨੇ ਸਾਹਿਬਾਂ ਦਾ ਨਾਂ ਨਹੀਂ ਲਿਆ, ਉਹਨੇ ਮਿਰਜ਼ੇ ਦਾ ਨਾਂ ਲਿਆ ਕਿ ਮੇਰਾ ਜਿਹੜਾ ਦੁਸ਼ਮਣ ਹੈ ਕਿਹੜੇ ਪਾਸੇ ਤੂੰ ਜਾਂਦਾ ਵੇਖਿਆ। ਜੀ ਬੋਲਾਂ ਸਰ? ਹਾਂਜੀ ਜ਼ੁਬੈਰ
ਅੱਛਾ, ਮੈਨੂੰ ਹਾਂਜੀ ਇਹਦੇ ਬੋਲੋ 'ਚ ਬੋਲੋ। ਇਹ ਗੱਲ ਸਮਝ ਆ ਰਹੀ ਹੈ, ਜਿਹੜੇ ਸਹੀ ਸਾਹਿਬ ਨੇ ਪਿਛਲੇ ਬੰਦ ਉਹਨਾਂ ਜਿਹੜੀ ਇੱਕ ਬੜੀ ਕੱਢੀ ਸੀ ਨਾ ਵਿਚਲੀ ਗੱਲ, ਕਿ ਵੀ ਉਹ ਪੁਆਇੰਟ ਆਊਟ ਕਰ ਰਹੀ ਹੈ ਸਾਹਿਬਾਂ ਕਿ ਮੈਂ ਕਿੱਥੇ ਆ, ਤੇ ਅੱਗੇ ਉਹ ਜਿਹੜਾ ਉਹੀ ਚੱਕੀ ਵਾਲਾ ਜਾ ਕੇ ਉਹਨੂੰ ਮਿਲ ਜਾਂਦਾ ਹੈ ਸ਼ਮੀਰ ਨੂੰ, ਤੇ ਸ਼ਮੀਰ ਦੀ ਮੁਲਾਕਾਤ ਘੁਮਿਆਰ ਨਾਲ, ਅੱਗੇ ਚੱਕੀ ਰਾੜਾ ਜਾਣਦਾ ਨਜ਼ਰ ਸ਼ਮੀਰ ਪਿਆ, ਤੇ ਉਹ ਜਿਹੜਾ ਚੱਕੀ ਰਾੜਾ ਰਾਏ ਜਾ ਰਿਹਾ ਸੀ, ਜਿਹੜਾ ਉਹ ਚੱਕੀ ਦੇ ਦੰਦੇ ਪਾਣਾ ਦੋਨੋਂ ਹੀ ਹੋ ਸਕਦਾ, ਉਹ ਜਿਹੜਾ ਜਾ ਰਿਹਾ ਸੀ ਉਹ ਜਦੋਂ ਸ਼ਮੀਰ ਨੂੰ ਨਜ਼ਰ ਆਇਆ, ਉਹਨੂੰ ਉਹ ਬੰਦਾ ਚੰਗਾ ਲੱਗਾ, ਜੇ ਉਹਨੂੰ ਨਾ ਬੁਲਾਉਂਦਾ ਤੇ ਵਾਕਈ ਕਦੀ ਨਾ ਹੁੰਦਾ, ਲੇਕਿਨ ਉਹਨੂੰ ਉਹ ਬੰਦਾ ਕਿਸੇ ਤਰ੍ਹਾਂ ਚੰਗਾ ਲੱਗਾ, ਹੋਣੀ ਦਾ ਹੋਣਾ ਸੀ ਨਾ, ਹੋਣੀ ਸੀ, ਤੇ ਉਹਨੇ ਉਹਨੂੰ ਕੋਲੇ ਬੁਲਾ ਲਿਆ, ਤੇ ਸਿਰ ਚੱਕੀ ਦਾ ਬੰਨਿਆ, ਪਿੱਛਾ ਨੂੰ ਪੈਰ ਪਿਆ, ਤੇ ਉਹਨੂੰ ਆਪਣੇ ਅੰਦਾਜ਼ 'ਚ ਜਿਸ ਤਰ੍ਹਾਂ ਚੌਧਰੀ ਮਾੜੇ ਬੰਦੇ ਨੂੰ ਕਹਿੰਦਾ ਹੈ, ਉਹਨੂੰ ਕਿਹਾ, ਉਹਨੇ ਪੁੱਛਿਆ ਕਿ ਮੇਰਾ ਜਿਹੜਾ ਵੈਰੀ ਸੀ ਉਹ ਤੇ ਨਹੀਂ ਕਿਤੇ ਤੈਨੂੰ ਜਾਂਦਾ ਦਿਸਿਆ, ਤੇ ਇੱਥੋਂ ਇਹ ਉਹ ਬਣ ਗਈ ਇੱਕ ਹੋਣੀ ਦੀ ਵਜ੍ਹਾ ਬਣ ਗਈ ਨਾ, ਔਰ ਲੇਕਿਨ ਉਸ ਤੋਂ ਪਿਛਲੇ ਬਾਅਦ 'ਚ ਸਹੀ ਸਾਹਿਬ ਨੇ ਸਹੀ ਕਿਹਾ ਕਿ ਉਹਨੇ ਖੁਦ ਹੀ ਸਾਹਿਬਾਂ ਨੇ ਉਹਨੂੰ ਪੁਆਇੰਟ ਆਊਟ ਕੀਤਾ ਕਿ ਅਸੀਂ ਕਿਸ ਜੰਗੀ 'ਚ ਹੈ ਅੱਜ ਕਿੱਥੇ ਆ। ਜੀ ਜੀ ਹਾਂਜੀ ਹਾਂਜੀ, ਮੈਨੂੰ ਵੀ ਇਹ ਤਾਂ ਇੱਕ ਜਿਹੜੀ ਚੀਜ਼ ਮੈਨੂੰ ਬਹੁਤ ਕਰੀ ਜਾਂਦੀ ਹੈ, ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਚੱਕੀ ਜਾ ਰਿਹਾ ਹੈ, ਚੱਕੀ ਤੇ ਮਤਲਬ ਪਤਾ ਨਹੀਂ ਇਹਦਾ ਕੀ ਮਤਲਬ, ਐਡੀ ਭਾਰੀ ਚੱਕੀ ਜਾ ਰਿਹਾ ਬੰਦਾ, ਕਿ ਇਹ ਅੱਜ ਕੱਲ ਦੇ ਜ਼ਮਾਨੇ 'ਚ ਤਾਂ ਮਤਲਬ ਇਹ ਦੇਖੀ ਨਹੀਂ ਕੋਈ ਚੱਕੀ, ਤਾਂ ਖਾਸ ਕਰਕੇ ਚੱਕਣੀ ਬੜੀ ਮੁਸ਼ਕਲ ਹੈ, ਇਹਦੇ 'ਚ ਪਹਿਲਾਂ ਵੀ ਅਸੀਂ ਹੈਰਤ ਪੇਸ਼ ਕੀਤੀ ਆ। ਵੈਸੇ ਚੱਕੀ ਰਾਹੜਾ ਜਿਹੜਾ ਲਿਖਿਆ, ਰਾਹੜੇ ਦਾ ਮਤਲਬ ਉਹਨਾਂ ਲਿਖਿਆ ਜਿਹੜਾ ਉਹਨੂੰ ਦੰਦੇ ਪਾਉਂਦਾ ਹੈ, ਵੈਸੇ ਘੁਮਿਆਰ ਜਿਹੜਾ ਹੁੰਦਾ ਉਹਦੀ ਕੋਲ ਵੀ ਇੱਕ ਚੱਕੀ ਤੇ ਹੁੰਦੀ ਹੈ ਨਾ, ਜਿਹਦੇ ਤੋਂ ਘੁਮਾ ਕੇ ਬਣਾਉਂਦਾ ਸਾਰਾ ਕੁਝ, ਤੇ ਉਹ ਚੱਕੀ ਵਾਲਾ ਘੁਮਿਆਰ ਵੀ ਹੋ ਸਕਦਾ। ਆਹ ਦੰਦਿਆਂ ਦਾ ਹੀ ਮਨ ਲੱਗਦਾ, ਦੰਦਿਆਂ ਵਾਲਾ ਚੱਕੀ ਰਾਹ ਉਹਦਾ ਨਾਂ ਹੈਗਾ, ਚੱਕੀ ਉਹਨੇ ਚੱਕੀ ਨਹੀਂ ਹੋਈ, ਉਹਦਾ ਨਾਂ ਹੈ ਚੱਕੀ ਵਾਲਾ, ਉਹਦਾ ਨਾਂ ਹੈ। ਉਹ ਸਾਰੇ ਇਹ ਪਿੰਡਾਂ 'ਚ ਇੰਝ ਹੀ ਹੁੰਦਾ ਹੈ, ਜਿਹਨੇ ਕਿਤੇ ਉਹ ਦਾਣੇ ਭਿਆਉਣ ਵਾਲੀ ਮਸ਼ੀਨ ਲਾਈ, ਉਹਨੂੰ ਕਹਿੰਦੇ ਨੇ ਉਹ ਫਲਾਂ ਚੱਕੀ ਵਾਲਾ ਹੈ। ਇਹ ਬਿਲਕੁਲ ਸਹੀ ਹੈ, ਇੰਝ ਹਾਂ ਹੁੰਦਾ ਇਸ ਤਰ੍ਹਾਂ। ਜੀ ਜੀ ਸੋ ਇਹ ਪ੍ਰੋਫੈਸ਼ਨ ਹੈ ਉਹਦਾ। ਜੀ ਜੀ ਹਾਂ ਉਹ ਕਹਿੰਦਾ ਨਾ ਅੱਲਾ ਦਿੱਤਾ ਚੱਕੀ ਵਾਲਾ ਹੀ ਆ, ਉਹ ਫਲਾਂ ਚੱਕੀ ਵਾਲਾ। ਹਾਂ 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 ਹੁੰਦਾ ਏ। ਠੀਕ ਹੈ। ਚੱਕੀ ਰਾੜਾ ਜਿਹੜਾ ਨਾ ਇੱਥੇ ਥੱਲੇ ਵੀ ਲਿਖਿਆ ਹੈ, ਚੱਕੀ ਰਾਣ ਵਾਲਾ, ਯਾਨੀ ਕਿ ਚੱਕੀ ਪੀਸਣ ਵਾਲਾ, ਚੱਕੀ ਉੱਤੇ ਦੰਦੇ ਬਣਾਉਣ ਵਾਲਾ। ਬਿਲਕੁਲ ਹਾਂ ਇਹ ਉਹ ਰਾੜਾ ਉਹਦਾ ਨਾਂ ਹੈ, ਚੱਕੀ ਰਾੜਾ ਉਹਦਾ ਨਾਂ ਹੈ, ਲੇਕਿਨ ਉਸ ਟਾਈਮ ਉਹਦੇ ਕੋਈ ਚੱਕੀ ਸ਼ੱਕੀ ਨਹੀਂ ਹੈ, ਲੇਕਿਨ ਉਹਦਾ ਜਿਹੜੀ ਜੋ ਵੀ ਹੈ ਕੰਮ ਦੇ ਹਵਾਲੇ ਨਾਲ ਲੋਕਾਂ ਦੀ ਜਿਹੜੇ ਉਹ ਜ਼ਾਤਾਂ ਬਣੀਆਂ ਹੋਈਆਂ ਸਨ। ਉਹ ਬਿਹਾਰ ਹੈਗਾ ਤੇ ਉਹ ਹੁਣ ਕੰਮ ਕਰਦਾ, ਤੇ ਉਹ ਜ਼ਾਤ ਵੀ ਉਹਦੀ ਕੋਈ। ਹਾਂ, ਅਸੀਂ ਵੈਸੇ ਚੱਕੀ ਦੇਖੀ, ਚੱਕੀ ਤੋਂ ਵੱਡਾ ਇੱਕ ਹੁੰਦਾ ਖਰਾਸ, ਜਿਹੜਾ ਕਿ ਬਹੁਤ ਜ਼ਿਆਦਾ ਵੱਡੇ ਵੱਡੇ ਉਹਦੇ ਪੁੜ ਹੁੰਦੇ ਨੇ, ਹੇਠਲਾ ਪੁੜ ਔਰ ਉੱਪਰਲਾ ਪੁੜ, ਔਰ ਉਹਨਾਂ ਨੂੰ ਮੇਰੇ ਖਿਆਲ ਅਨਈਵਨ ਕਰਨ ਦੇ ਲਈ ਉਹਦੇ 'ਚ ਥੋੜ੍ਹਾ ਜਿਹਾ ਉਹਨੂੰ ਕਹਿੰਦੇ ਰੋਣਾ, ਕਿ ਉਹਦੇ 'ਚ ਥੋੜ੍ਹੇ ਖੁਰਦਰਾਪਨ ਜਿਹਾ ਕ੍ਰੀਏਟ ਕਰਦੇ ਨੇ, ਸੋ ਉਹਦੇ 'ਚ ਦਾਣੇ ਜਿਹੜੇ ਆਟਾ ਬਣਾ ਕੇ ਮਤਲਬ ਬਣ ਜਾਂਦੇ ਨੇ। ਜੇ ਤੇ ਨਾ ਕਰੋ ਤੁਸੀਂ ਤੇ ਉਹ ਫਿਰ ਸਮੂਥ ਸਰਫੇਸ ਦੇ ਵਿੱਚ ਉਹ ਬਣਦਾ ਹੀ ਨਹੀਂ। ਮੇਰੇ ਖਿਆਲ ਉਹ ਰੋਣਾ ਕਹਿੰਦੇ ਨੇ ਉਹਨੂੰ, ਕਿ ਉਹਨੂੰ ਅਨਈਵਨ ਕਰਨਾ ਉਹਦੀ ਸਰਫੇਸਿਸ ਨੂੰ, ਦੋਹਾਂ ਨੂੰ ਰੋਣਾ, ਚੱਕੀ ਰੋਣਾ, ਗਰੂਵਸ ਪਾਣਾ, ਦੰਦੇ ਪਾਣਾ। ਜੀ ਜੀ ਹਾਂ ਉਹਦੇ ਦਾਣਾ ਉੱਥੋਂ ਵੀ ਫਸ ਕੇ ਉਹ ਜਿਹੜੀ ਸੈਂਟਰ ਦੀ ਡੰਡੀ ਹੁੰਦੀ ਹੈ ਨਾ, ਉੱਥੇ ਵੀ ਕੋਈ ਵੱਟੇ ਛੱਟੇ ਫਸਾਉਂਦੇ ਨੇ, ਕੋਈ ਕਣਕ ਪਾਉਂਦੇ ਨੇ, ਜਿਹਦੇ ਵਜ੍ਹਾ ਨਾਲ ਉਹ ਅਨਈਵਨ ਹੋ ਜਾਂਦਾ ਉਹਦਾ, ਦੋਵੇਂ ਜਿਹੜੇ ਨੇ ਚੱਕੀ ਦੇ ਦੋਵੇਂ ਪੁੜ ਜਿਹੜੇ ਨੇ ਉਹ ਅਨਈਵਨ ਹੋ ਜਾਂਦੇ ਨੇ। ਪਹਿਲੇ ਸਰ ਉਹ ਚੱਕੀ ਦੇ ਦੋਨੋਂ ਪਿੜਾਂ ਦੇ ਦਰਮਿਆਨ ਅਗਰ ਦੰਦੇ ਨਾ ਉਹਨੂੰ ਗਰੂਵਸ ਨਾ ਹੋਣ, ਤੇ ਉਹ ਦਾਣਾ ਫਸਦਾ ਹੀ ਨਹੀਂ। ਉਹ ਜੇ ਫਲੈਟ ਹੋ ਜਾਏਗੀ ਨਾ, ਤੇ ਉਹ ਦਾਣੇ ਤੋਂ ਬਾਹਰ ਨਿਕਲ ਜਾਣਗੇ, ਫਿਸਣਗੇ ਨਹੀਂ। ਬਿਲਕੁਲ ਸਰ। ਅੱਛਾ, ਚਲੋ ਅਗਲਾ ਮੈਂ ਹੁਣ ਪੜ੍ਹ ਦਿੰਦਾ, ਇਫ ਵੀ ਆਰ ਰੈਡੀ। ਯੈਸ ਪੁਸ਼ਪਾ ਜੀ ਨੂੰ ਵੈਸੇ ਪੁੱਛਣਾ ਚਾਹੀਦਾ ਚੱਕੀ ਦੇ ਬਾਰੇ ਕੁਝ ਤੇ ਦੱਸਣ ਸਾਨੂੰ। ਜੀ ਚੱਕੀ ਦੇ ਬਾਰੇ ਤੁਸੀਂ ਤੇ ਦੱਸੋ ਸਾਨੂੰ ਕੁਝ। ਮੈਨੂੰ ਕੁਝ ਖਾਸ ਪਤਾ ਨਹੀਂ ਹੈ। ਅੱਛਾ ਠੀਕ ਹੈ। ਹਮੇਸ਼ਾ ਸ਼ਹਿਰ ਵਿੱਚ ਰਹੀ ਹਾਂ, ਆਟਾ ਹੀ ਪਿਸਿਆ ਹੋਇਆ ਖਾਇਆ ਹੈ। ਸਹੀ। ਅੱਛਾ, ਪੁਰਾਣੇ ਜ਼ਮਾਨੇ 'ਚ ਇਹ ਵੀ ਮੈਨੂੰ ਯਾਦ ਹੈ ਕਿ
ਖਾਸ ਕਰਕੇ ਲੋਕੀ ਜਿਹੜੇ ਪਿੰਡਾਂ ਦੇ ਵਿੱਚ ਸੁਬਾਹ ਸਵੇਰੇ ਚੱਕੀ ਦੇ ਨਾਲ ਦਾਣਿਆਂ ਨੂੰ ਪੀਸ ਕੇ ਆਟਾ ਬਣਾਉਣਾ ਤੇ ਉਹ ਫਿਰ ਸਾਰਾ ਦਿਨ ਬਾਅਦ ਵਿੱਚ ਉਹਦੀਆਂ ਰੋਟੀਆਂ ਫੁਲਕੇ ਪਰੌਂਠੇ ਜੋ ਬਣਾਉਣੇ ਬਾਅਦ ਚ ਬਣਾਉਣੇ, ਪਰ ਇਟ ਵਾਜ਼ ਆਲਮੋਸਟ ਅ ਡੇਲੀ ਇਵੈਂਟ। ਬਾਅਦ ਹਾਂਜੀ ਦੇ ਵਿੱਚ ਬਿਲਕੁਲ। ਖਰਾਸ, ਹਾਂਜੀ, ਖਰਾਸ ਖਰੂਸ ਜਿਹੜੀਆਂ ਮਸ਼ੀਨਾਂ ਵਗੈਰਾ ਬਾਅਦ ਚ ਆਈਆਂ, ਅਕਸਰ ਲੋਕੀ ਸਟੋਰ ਕਰ ਲੈਂਦੇ ਸੀ ਕਾਫੀ ਆਟੇ ਨੂੰ। ਪਰ ਮੈਨੂੰ ਯਾਦ ਆ ਕਿ ਸੁਬਾਹ ਸਵੇਰੇ ਇਹ ਚੱਕੀ ਦਾ ਆਟਾ ਪੀਸਣਾ, ਮਤਲਬ ਕਿ ਇਮੈਜਿਨ ਕਰੋ ਕਿੰਨੇ ਫਰੈਸ਼ ਉਹ ਆਟਾ, ਔਰ ਸਾਰਾ ਦਿਨ ਉਹੀ ਯੂਜ਼ ਕਰਨਾ। ਔਰ ਆ ਘਰਾਂ 'ਚ ਵੀ ਐਕਸਰਸਾਈਜ਼ ਵੀ ਹੁੰਦੀ ਸੀ ਔਰਤਾਂ ਵਾਸਤੇ। ਹਾਂ, ਬਹੁਤ। ਘਰਾਂ 'ਚ ਹੁੰਦੀਆਂ ਸੀ ਚੱਕੀਆਂ, ਮੇਰੇ ਘਰ ਵੀ ਹੈਗੀ ਸੀ 60s ਦੇ ਵਿੱਚ। ਹਾਲਾਂਕਿ ਅਸੀਂ ਲਾਹੌਰ ਸ਼ਹਿਰ 'ਚ ਰਹਿੰਦੇ ਸੀ ਤੇ ਮੇਰੀ ਦਾਦੀ ਤੇ ਮੇਰੀ ਮਾਂ ਚੱਕੀ ਪੀਸਦੀਆਂ ਹੋਈਆਂ ਵਿੱਚ, ਕਿਉਂਕਿ ਸਾਡਾ ਜ਼ਮੀਨਾਂ ਸੀ, ਕਣਕ ਆਉਂਦੀ ਸੀ ਤੇ ਉਹ ਚੱਕੀ ਤੇ ਮੈਂ ਖੁਦ ਆਪਣੀ ਅੱਖਾਂ ਨਾਲ ਵੀ ਵੇਖੀ ਹੈ, ਚਰਖਾ ਵੀ ਵੇਖਿਆ ਹੈ। ਚਰਖਾ, ਜੀ ਜੀ। ਚੱਕੀ ਤਾਂ ਮੈਂ ਵੀ ਦੇਖੀ ਉਹ, ਛੋਟੀ ਮੇਰੀ ਚੱਕੀ ਹੁੰਦੀ ਦਾਦੀ ਸੀ, ਦੀ ਸਿੰਗਲ ਪਰਸਨ ਦਾਦੀ ਦੀ ਚਲਾਉਣ। ਉਹ ਚਰਖੇ ਨੂੰ ਅਸੀਂ ਤਾਂ ਸੌਰੀ ਬੋਲੋ। ਨਹੀਂ, ਤੁਸੀਂ ਬੋਲੋ। ਮੈਂ ਕਿਹਾ ਨਹੀਂ, ਪਾਰਟੀਸ਼ਨ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਕਰਾਚੀ ਤੋਂ ਦਿੱਲੀ ਆਏ ਸੀ, ਤੇ ਦਿੱਲੀ ਦੀ ਜਿਹੜੀ ਇੱਕ ਜਗ੍ਹਾ ਸੀਗੀ ਮਾਰਕੀਟ, ਉਹਦੇ ਵਿੱਚ ਇੱਕ ਬੰਦੇ ਨੇ ਚੱਕੀ ਲਾਈ ਹੋਈ ਸੀ, ਉਸਨੂੰ ਚੱਕੀ ਵਾਲਾ ਹੀ ਕਹਿੰਦੇ ਸੀ। ਉਹ ਬਾਅਦ ਵਿੱਚ ਤਾਂ ਉਹ ਇੰਨਾ ਅਮੀਰ ਹੋ ਗਿਆ, ਉਹਨੂੰ ਤਾਂ ਲੰਦਨ ਵਿੱਚ ਉਹਨਾਂ ਦੀਆਂ ਕੋਠੀਆਂ ਆਏ, ਉਹਨਾਂ ਨੇ ਫਿਰ ਕੰਮ ਛੱਡ ਦਿੱਤਾ। ਪਰ ਫਿਰ ਵੀ ਉਹਨਾਂ ਦੀ ਉਹ ਕੰਮ ਚੱਲ ਰਿਹਾ ਹੈ, ਪਿਸਾ ਪਿਸਾਇਆ ਆਟਾ ਮਿਲਦਾ ਹੈ, ਸਾਰੀ ਦਿੱਲੀ ਵਿੱਚ ਜਾਂਦਾ ਹੈ, ਜਿਹੜਾ ਕਹਿੰਦੇ ਆ ਕਿ ਬੜਾ ਅੱਛਾ ਹੁੰਦਾ ਹੈ, ਤਾਕਤਵਰ ਹੁੰਦਾ ਹੈ। ਉਹ ਉਸ ਟੱਬਰ ਦੀ ਆਲੀ ਪੈ ਜਾਂਦੀ ਹੈ ਚੱਕੀ ਵਾਲੇ, ਉਹ ਚੱਕੀ ਵਾਲਿਆਂ ਦਾ ਟੱਬਰ। ਔਰ ਮੇਰਾ ਖਿਆਲ ਹੈ ਕਿ ਇਹ ਵੀ ਦੇਖੋ ਨਾ, ਹੁਣ ਆਟਾ ਤੁਸੀਂ ਕਣਕ ਦੇ, ਸੁੱਕੀ ਕਣਕ ਦੇ ਦਾਣੇ ਵਿੱਚ ਪਾਉਂਦੇ ਹੋ, ਔਰ ਉਹਦੇ ਵਿੱਚ 2 ਸਟੋਨ ਜਦੋਂ ਆਪਸ ਚ ਘਸਦੇ ਜਾਂਦੇ ਨੇ, ਔਰ ਥੋੜਾ ਥੋੜਾ ਗ੍ਰਾਈਂਡਿੰਗ ਆਫ ਸਟੋਨ ਆਲਸੋ, ਜਿਹੜੀ ਗ੍ਰਾਈਂਡ ਹੈ ਨਾ, ਉਹ ਵੀ ਨਾਲ ਹੀ ਤੁਸੀਂ ਆਟੇ ਦੇ ਖਾ ਰਹੇ ਹੋ। ਉਹਦੇ ਚ ਵੀ ਮਤਲਬ ਜਿਹੜੇ ਕਿ ਕਹਿ ਸਕਦੇ ਹੋ ਤੁਸੀਂ ਰੇਅਰ ਐਲੀਮੈਂਟਸ ਜਿਹੜੇ ਆ ਬੋਡੀ ਨੂੰ, ਉਹ ਵੀ ਮਿਲ ਰਹੇ ਆ, ਪੱਥਰ ਦਾ, ਸਟੋਨ। ਹੁਣ ਇੱਥੇ ਅਸੀਂ ਪਲਾਂਟਸ ਨੂੰ ਵੀ ਜੇ ਸਟੋਨ ਪਾਊਡਰ ਜਾਂ ਸਟੋਨ ਫਲਾਵਰ ਜਿਹੜਾ ਪਾਉਂਦੇ ਆ, ਉਹਦੇ ਨਾਲ ਕਿੰਨੀ ਗਰੋਥ ਹੁੰਦੀ ਆ। ਸੋ ਉਹ ਵੀ ਐਸੈਂਸ਼ੀਅਲ ਐਲੀਮੈਂਟ ਹੈ ਆਟੇ ਦੇ ਵਿੱਚ ਹੋਣਾ, ਜਾਂ ਕਿਸੇ ਵੀ ਮਾਈਨਿਊਟ ਕੁਆਂਟੀਟੀਜ਼ ਆਫ ਗਰਾਊਂਡ ਸਟੋਨ। ਐਟਲੀਸਟ ਪਲਾਂਟਸ ਲਈ ਤੇ ਬੜੀ ਜ਼ਰੂਰੀ ਚੀਜ਼ ਆ, ਔਰ ਉਹਦੇ ਚ ਤਰ੍ਹਾਂ ਤਰ੍ਹਾਂ ਦੇ ਐਲੀਮੈਂਟਸ ਹੁੰਦੇ ਨੇ। ਜਦੋਂ ਸਟੋਨ ਆਪਸ ਚ ਘਸਦੇ ਨੇ ਤੇ ਆਟੇ ਦੇ ਨਾਲ ਰਲ ਕੇ ਫਿਰ ਅਸੀਂ ਖਾਂਦੇ ਨੇ। ਆਈ ਐਮ ਸ਼ੋਰ ਦਿਸ ਹੈਜ਼ ਸਮ ਵੈਲਿਊ ਆਲਸੋ। ਮੈਂ ਡਾਕਟਰੀ ਦੀ ਗੱਲ ਕਰ ਰਿਹਾ ਇਸ ਵੇਲੇ। ਅੱਛਾ, ਵੈਸੇ ਇਸ ਸੰਬੰਧ ਵਿੱਚ ਦੇਖਿਆ ਜਾਏ, ਜਿਹੜਾ ਚੱਕੀ ਵਾਲਾ ਹੈ, ਇਹਨੇ ਵੀ ਤਾਂ ਉਹੀ ਰੋਲ ਅਦਾ ਕੀਤਾ ਨਾ, ਚੱਕੀ ਦੇ 2 ਪਾੜਿਆਂ ਨੂੰ ਉਹਦੇ ਦਰਮਿਆਨ ਉਹਨੇ ਉਹ ਚੰਗੇ ਦੰਦੇ ਬਣਾ ਦਿੱਤੇ ਨੇ, ਗੱਲਾਂ ਖੋਲ ਦਿੱਤੀਆਂ ਤਾਂ ਕਿ ਉਹ ਚੰਗੇ ਟਕਰਾਨ ਆਪਸ ਚ ਤੇ ਦਲੇ ਜਾਣ ਸਾਰੇ ਵਿੱਚ। ਦਲਿਆ ਜਾਣਾ ਵੀ ਇੱਕ ਮੁਹਾਵਰਾ ਨਾ ਪੰਜਾਬੀ ਦਾ, ਕਿ ਉਹ ਇਹਦੇ ਚ ਦੋਨੋਂ ਸਾਹਿਬਾਂ ਦੇ ਮਿਰਜ਼ਾ ਦਲੇ ਗਏ ਨੇ। ਉਹ ਚੱਕੀ ਵਾਲਾ ਨਾਂ ਦੱਸਦਾ ਤੇ ਸ਼ਾਇਦ ਨਾ ਹੁੰਦਾ ਇੰਝ। ਉਹ ਚੱਕੀ ਵਾਲਿਆਂ ਨੇ ਤੇ ਦੰਦੇ ਹੀ ਪਾਏ ਨੇ ਨਾ ਉਹਨੂੰ, ਦੋ ਜਿਹੜੇ ਉਹ ਸਨ ਫੌਜਾਂ ਮਿਲ ਕੇ ਮਾਨੀਆਂ ਕਿਹਾ ਪਾੜੇ ਪਾਰ, ਕਿ ਜਿਹੜੀਆਂ ਉਹ 2 ਫੌਜਾਂ ਆਉਣਗੀਆਂ ਤੇ ਉਹਨਾਂ ਦੇ ਪਾੜੇ ਪਾਰ ਦੇਣੇ ਨੇ। ਤੇ ਉਸ ਚੰਗੀ ਵਿੱਚ ਮਿਲੀ ਸਾਹਿਮਾ ਸੋਨੀਆ, ਤੇ ਉਹ ਇਹ ਵੀ ਉਹੀ ਕੰਮ ਕਰ ਰਿਹਾ, 2 ਪਾੜਾਂ ਦੇ ਦਰਮਿਆਨ ਉਹਨੇ ਉਹੀ ਗਰੂਜ਼ ਬਣਾਏ ਨੇ, ਉਹੀ ਦੰਦੇ ਬਣਾਏ ਨੇ, ਤਾਂ ਕਿ ਉਹ ਗੱਲ ਦੱਸ ਦਿੱਤੀ ਹੈ ਨਾ। ਇਹ ਅੱਗੇ ਫਿਰ ਜਿਹੜਾ ਕਹਿੰਦਾ ਸਿਰ ਚੱਕੀ ਦਾ ਭੰਨਿਆ ਪਿਛਾਂ ਨੂੰ ਪੈਰ ਪਿਆ, ਇਹ ਕੁਝ ਤਮਸੀਲ ਉਹ ਵੀ ਬਣਦੀ ਹੈ ਵਿੱਚ ਥੋੜੀ ਜਿਹੀ। ਕੀ ਖਿਆਲ ਹੈ ਅਮਰ ਜੀ? ਹਾਂ, ਹੋ ਸਕਦਾ। ਹੁਣ ਅਸੀਂ ਆਪਣੇ ਕੋਲ ਬਣਾ ਰਹੇ ਹਾਂ, ਹੁਣ ਮਤਲਬ ਸਾਨੂੰ ਪਤਾ ਤਾਂ ਹੈ ਨਹੀਂ, ਵੀ ਵਰ ਨਾਟ ਦੇਅਰ, ਪਰ ਅਸੀਂ ਖੈਰ ਐਕਸਪਲੋਰ ਕਰ ਰਹੇ ਹਾਂ। ਔਰ ਇੱਕ ਚੱਕੀ ਰਾਉਂਡ ਦੀ ਹੋਰ ਵੀ ਮੈਨੂੰ ਗੱਲ ਯਾਦ ਆਈ ਕਿ ਚੱਕੀ ਦੇ ਸੈਂਟਰ ਦੇ ਵਿੱਚ ਤੁਸੀਂ ਦਾਣੇ ਪਾਉਂਦੇ ਹੋ, ਤੇ ਉਹ ਤੋਂ ਜਿਹੜੇ ਸੈਂਟਰ ਵਾਲੇ ਏਰੀਏ ਦੇ ਜਿਹੜੇ ਦੰਦੇ ਪਾਏ ਹੁੰਦੇ ਨੇ ਨਾ, ਉਹ ਮੋਟੇ ਖੁਰਦਰੇ ਹੁੰਦੇ ਨੇ। ਜਿਉਂ ਜਿਉਂ ਤੁਸੀਂ ਪੈਰੀਫਰੀ ਤੇ ਜਾਂਦੇ ਹੋ, ਉਹ ਘਟਦੇ ਫਿਰ ਉੱਥੇ ਫਾਈਨ ਆਟਾ ਬਾਅਦ ਚ ਬਣਦਾ। ਸੋ ਦੰਦਿਆਂ ਦੀ ਵੀ ਜਿਹੜੀ ਹੈ ਨਾ ਮਿਕਦਾਰ, ਜਾਂ ਉਹਨਾਂ ਦਾ ਖੁਰਦਰਾਪਨ ਸੈਂਟਰ ਤੋਂ ਬਾਹਰ ਨੂੰ ਘਟਦਾ ਜਾਂਦਾ। ਅਮਰਜੀਤ ਜੀ, ਇਹ ਵੀ ਮੈਂ ਆਬਜ਼ਰਵੇਸ਼ਨ ਕੀਤੀ ਹੈ। ਅਮਰਜੀਤ ਜੀ, ਹਾਂਜੀ, ਮੈਨੂੰ ਜਾਣਾ ਪੈ ਗਿਆ ਬਾਹਰ, ਕੋਈ ਮਹਿਮਾਨ ਆਏ ਨੇ, ਮੈਂ ਤੁਹਾਨੂੰ ਹੋਸਟ ਬਣਾ ਕੇ ਜਾ ਰਿਹਾ। ਠੀਕ ਹੈ ਜੀ, ਇੱਥੋਂ ਟੇਕ ਓਵਰ ਕਰਕੇ ਤੇ ਤੁਸੀਂ ਕਲੋਜ਼ ਕਰ ਦੇਣਾ। I will be on the listening mode only. ਠੀਕ ਹੈ। Thank you.
ਚਲੋ ਉਹ ਅੱਗੇ ਸ਼ੁਰੂ ਅਗਲਾ ਕਰੀਏ ਫਿਰ। ਅਗਲਾ ਬੰਦ ਪੜ੍ਹ ਲਓ। ਹਾਂਜੀ ਹਾਂਜੀ, ਇਹਦੇ ਤੇ ਕਾਫੀ ਚੱਕੀ ਤੇ ਡਿਸਕਸ਼ਨ ਹੋ ਗਈ ਆ। ਅਗਲਾ ਹੈਗਾ 154 ਜਵਾਬ ਘੁਮਿਆਰ। ਖੀਵੇ ਖਾਨ ਸ਼ਮੀਰ ਤੋਂ ਸੁਖਨ ਔਲੇ ਨਾ ਭੌਰ ਅਵੱਲੇ ਉੱਥੇ ਅਵੱਲੇ ਜਾਂਦ ਲਫ਼ਜ਼ ਅਵੱਲੇ ਸੁਖਨ ਅਵਲੇ ਨਾ ਹਮ, ਭੌਰ ਉੱਥੇ ਜਾਂਦੇ ਮੈਂ ਡਿਠੇ ਇੱਕ ਬੱਕੀ ਦੋ ਚੋਰ ਪਹੁੰਚ ਗਏ ਘਰ ਆਪਣੇ ਵਾਗ ਪਿਛਾ ਨੂੰ ਮੋੜ। ਹਮ। ਹੁਣ ਘੁਮਿਆਰ ਜਿਹੜਾ ਹੈ, ਉਹ ਸ਼ਮਸ਼ੀਰ ਨੂੰ ਉਹਨੇ ਕਿਉਂਕਿ ਉਹਦਾ ਸਿਰ ਭੰਨਿਆ ਔਰ ਉਹਨੇ ਬੜੀ ਔਖਾ ਜਿਹਾ ਬੋਲਿਆ ਤੇ ਉਹ ਘੁਮਿਆਰ ਹੁਣ ਉਹਨੂੰ ਮੱਤ ਦੇ ਰਿਹਾ ਸ਼ਮਸ਼ੀਰ ਖਾਨ ਨੂੰ। ਸੁਖਨ ਅਵੱਲੇ ਨਾ ਭੋਰ। ਸੁਖਨ ਮੈਨੇ ਗੱਲਬਾਤ, ਅਵੱਲੇ ਨਾ ਮੁਨਾਸਬ। ਭੋਰ ਭੋਰ ਤੇ ਅਸੀਂ ਵੀ ਕਹਿੰਦੇ ਯਾਰ ਕੀ ਤੂੰ ਕੀ ਭੋਰ ਰਹੇ ਆ, ਯਾਨੀ ਕਿ ਕੀ ਬੌਂਗੀਆਂ ਮਾਰ ਰਹੇ ਆ, ਅਸੀਂ ਉਹਨੂੰ ਕਹਿੰਦੇ ਆ। ਨਾ ਬਗੈਰ ਸੋਚੇ ਸਮਝੇ ਕੋਈ ਗੱਲ ਨਾ ਕਰ। ਉੱਥੇ ਜਾਂਦੇ ਮੈਂ ਡਿੱਠੇ ਇੱਕ ਬੱਕੀ ਦੋ ਚੋਰ। ਮੈਂ ਦੇਖੇ ਨੇ ਉੱਥੇ ਜਾਂਦੇ ਮੈਂ ਦੇਖੇ ਨੇ ਇੱਕ ਘੋੜੀ ਸੀ ਤੇ ਦੋ ਚੋਰ ਸਨ। ਪਹੁੰਚ ਪਏ ਘਰ ਆਪਣੇ ਵਾਗ ਪਿਛਾਂ ਨੂੰ ਮੋੜ। ਆਪਣੇ ਘਰ ਸ਼ਾਇਦ ਉਹ ਪਹੁੰਚ ਗਏ ਨਾ ਹੋਣ ਤੇ ਤੂੰ ਜਿਹੜਾ ਨਾ ਆਪਣੀਆਂ ਵਾਗਾਂ ਪਿਛਾਂ ਨੂੰ ਮੋੜ ਜਾਂ ਪਿੰਡ ਵਾਪਸ ਚਲਾ ਜਾ। ਪਤਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਲੱਗ ਰਹੀ ਹੈ। ਭੌਰ ਦਾ ਤੁਸੀਂ ਕੀ ਦੱਸਿਆ ਸੀ? ਭੌਰ ਹੋਰ ਮੈਨੇ ਹੈਗਾ ਬਗੈਰ ਸੋਚੇ ਸਮਝੇ ਕੋਈ ਗੱਲ ਕਰਨਾ। ਭੋਰਨਾ ਅਸੀਂ ਬੋਲਨੇ ਆ ਯਾਰ ਕੀ ਭੋਰ ਰਹੇ ਆ ਤੂੰ। ਕੋਈ ਬਿਲਕੁਲ ਹੀ ਹੋਵੇ ਨਾ ਗੱਲ ਸੋਚੇ ਸਮਝੇ ਬਗੈਰ ਹੀ ਯੂਜ਼ਲੈਸ ਜਾਂ ਬਗੈਰ ਤੁਕ ਦੇ ਬਗੈਰ ਕੋਈ ਰੀਜ਼ਨਿੰਗ ਦੇ ਤੇ ਅਸੀਂ ਉਹਨੂੰ ਕਹਿੰਦੇ ਆ ਯਾਰ ਐਵੇਂ ਤੂੰ ਗੱਲਾਂ ਨਾ ਭੋਰ, ਐਵੇਂ ਯੂਜ਼ਲੈਸ ਟਾਕ ਨਾ ਕਰ। ਅੱਛਾ ਇਹ ਕਹਿਣਾ ਉਹ ਪੌੜੀ ਮਾਰਨਾ ਜਾਂ ਇੱਕ ਹਾਂਜੀ ਹੋਰ ਲਫ਼ਜ਼ ਹੁੰਦਾ ਹੈ ਡੋਰਾ ਭੋਰਾ ਹੋ ਜਾਣਾ। ਡੋਰਾ ਭੋਰਾ ਹੁੰਦਾ ਹੈ ਕਿ ਜਿਹਨੂੰ ਸਮਝ ਹੀ ਬਿਲਕੁਲ ਉਹ ਬਿਲਕੁਲ ਭੌਰਾ ਜਿਹਾ ਬੰਦਾ ਹੋ ਜਾਂਦਾ, ਉਹਨੂੰ ਸਮਝ ਹੀ ਨਹੀਂ ਆ ਰਹੀ ਉਹ ਕਿੱਧਰ ਜਾ ਰਿਹਾ, ਕੀ ਕਰ ਰਿਹਾ, ਕੀ ਬੋਲ ਰਿਹਾ, ਕੀ ਕਰ ਰਿਹਾ। ਡੋਰਾ ਭੋਰਾ ਤੇ ਭੋਰ ਉਹ ਬੋਲਣਾ ਉਂਝ ਬੋਲਣਾ ਕਿ ਵੀ ਉਹ ਉਹਨੂੰ ਪਤਾ ਹੀ ਨਾ ਕੀ ਬੋਲ ਰਿਹਾ। ਉਹਨੂੰ ਕਹਿ ਰਿਹਾ ਘੁਮਿਆਰ ਉਹਨੂੰ ਕਹਿ ਰਿਹਾ ਕਿ ਤੂੰ ਐਸੇ ਬਗੈਰ ਸਮਝੇ ਸਮਝੇ ਗੱਲ ਨਾ ਕਰ, ਲੇਕਿਨ ਉਹਨੂੰ ਉਹਨੂੰ ਤੇ ਇਨਫੋਰਮੇਸ਼ਨ ਵੀ ਦੇ ਰਿਹਾ ਨਾਲ ਹੀ। ਮੈਨੂੰ ਤੇ ਇਹ ਸਮਝ ਆਈ ਕਿ ਉਹਨੂੰ ਪੁੱਛ ਰਿਹਾ ਨਾ ਸ਼ਮੀਰ ਉਹਨੂੰ ਆਪਣੇ ਤਰੀਕੇ ਨਾਲ ਕਿ ਵੀ ਤੂੰ ਉਹਨੂੰ ਦੇਖਿਆ ਤੇ ਨਹੀਂ, ਤੇ ਉਹ ਕੋਈ ਜਵਾਬ ਘੁਮਿਆਰ ਦਿੰਦਾ ਕਿ ਖੇਵੇ ਖਾਨ ਸ਼ਮੀਰ ਤੂੰ ਸਖਨ ਅਵੱਲੇ ਨਾ ਭੋਰ। ਕਿ ਉਹਨੂੰ ਕਹਿੰਦਾ ਕਿ ਖੀਵੇ ਖਾਨ ਸ਼ਮੀਰ ਜਿਹੜਾ ਹੈ ਤੂੰ ਖੇਵਾ ਖਾਨ ਉੱਥੇ ਦਾ ਖਾਨ ਵੀ ਆ ਤੇ ਖੇਵੇ ਦਾ ਤੂੰ ਮੇਰੇ ਨਾਲ ਔਖੇ ਜਾਂ ਭੈੜੇ ਲਫ਼ਜ਼ ਨਾ ਬੋਲ ਤੇ ਐਵੇਂ ਹੀ ਬਗੈਰ ਮਤਲਬ ਮੇਰੇ ਨਾਲ ਜ਼ਿਆਦਤੀ ਨਾ ਕਰ, ਭੈੜਾ ਨਾ ਬੋਲ। ਉੱਥੇ ਜਾਂਦੇ ਦੇਖੇ ਮੈਂ ਡਿੱਟੇ ਇੱਕ ਬਕੀ ਦੋ ਚੋਰ। ਮੈਂ ਉੱਥੇ ਜਾਂਦੇ ਦੋ ਬੰਦੇ ਦੇਖੇ ਨਾ, ਇੱਕ ਘੋੜੀ ਤੇ ਦੋ ਚੋਰ ਜਾ ਰਹੇ ਸਨ ਜਾਂ ਉਹੀ ਦੋ ਜਾ ਰਹੇ ਸਨ। ਪਹੁੰਚ ਪਏ ਘਰ ਆਪਣੇ ਵਾਗ ਪਿਛਾ ਨੂੰ। ਉਹ ਹੁਣ ਆਪਣੇ ਘਰ ਪਹੁੰਚ ਗਏ ਹੋਣਗੇ ਤੇ ਤੂੰ ਹੁਣ ਬਿਹਤਰ ਹੈ ਕਿ ਵਾਪਸ ਹੀ ਮੁੜ ਜਾ। ਹਾਂ ਇਹ ਵੀ ਠੀਕ ਆ। ਫਿਰ ਮੈਂ ਜਿਹੜੀ ਸੋਚ ਰਿਹਾ ਸੀ ਜਿੱਦਾਂ ਇਹਨਾਂ ਨੇ ਚੌਧਰੀ ਸਾਹਿਬ ਨੇ ਕੀਤੀ ਕਿ ਡੌਰ ਭੌਰ ਜਿਹੜਾ ਲਫ਼ਜ਼ ਹੈ ਡੌਰ ਭੌਰ ਇਹ ਆਮ ਯੂਜ਼ ਕਰਦੇ। ਡੌਰ ਦਾ ਮਤਲਬ ਡਰ, ਭੌਰ ਦਾ ਮਤਲਬ ਘਬਰਾਹਟ। ਹਾਂ ਕਿ ਤੁਸੀਂ ਡਰ 'ਚ ਘਬਰਾਹਟ ਡੌਰ ਭੌਰਾ ਹੋ ਕੇ ਕਹਿੰਦੇ ਨਾ ਬੰਦਾ ਘੁੰਮ ਰਿਹਾ, ਉਹ ਡਰਿਆ ਵੀ ਆ ਔਰ ਘਾਬਰਿਆ ਵੀ ਆ। ਖੀਵੇ ਖਾਨ ਤੋਂ ਸ਼ਮਸ਼ੀਰ ਨੇ ਆਖਿਆ ਤੂੰ ਗੱਲਾਂ ਮਤਲਬ ਅਵਲੀਆਂ ਗੱਲਾਂ ਨਾ ਕਰ, ਐਵੇਂ ਨਾ ਗੱਲਾਂ ਮਾਰ ਔਰ ਘਬਰਾਉਣ ਦੀ ਕੋਈ ਲੋੜ ਨਹੀਂ। ਨਾ ਭੌਰ ਦਾ ਮਤਲਬ ਨਾ ਘਬਰਾ। ਮੈਂ ਇਸ ਤਰ੍ਹਾਂ ਉਹਨਾਂ ਨੂੰ ਦੇਖਿਆ ਦੋਹਾਂ ਨੂੰ ਕਿ ਉਧਰ ਬੱਕੀ ਤੇ ਦੋ ਚੋਰ ਸੀ ਔਰ ਉਹ ਆਪਣੇ ਮਤਲਬ ਹੁਣ ਪਿੱਛੇ ਨੂੰ ਤੂੰ ਚਲੇ ਜਾ, ਉਹ ਆਪਣੇ ਘਰ ਪਹੁੰਚ ਗਏ ਹੋਣੇ ਆ। ਮੇਰੇ ਖਿਆਲ ਕੁਮਾਰ ਉਹਨੂੰ ਥੋੜੀ ਜਿਹੀ ਕਿਸਮ ਦੀ ਤਸੱਲੀ ਜਿਹੀ ਦੇ ਰਿਹਾ ਕਿ ਮੈਂ ਦੇਖਿਆ, ਤੂੰ ਬਹੁਤਾ ਫਿਕਰ ਨਾ ਕਰ। ਮੇਰੇ ਖਿਆਲ 'ਚ ਉਹ ਸਿਚੁਏਸ਼ਨ ਨਾ ਪੈਸੀਫਾਈ ਵੀ ਕਰ ਰਿਹਾ, ਉਹਨੂੰ ਐਗਰੀਵੇਟ ਨਹੀਂ ਕਰ ਰਿਹਾ ਨਾ। ਇੱਥੇ ਉਹਦੀ ਇਹ ਕਰੈਕਟਰ ਹੈਗਾ ਕਿ ਉਹਨੂੰ ਬਜਾਏ ਦੇ ਕਿ ਉਹਨੂੰ ਐਗਰੀਵੇਟ ਕਰੇ, ਕਿ ਉਹਨੂੰ ਐਕਸਾਈਟਿਡ ਕਰੇ ਕਿ ਵੀ ਤੂੰ ਮਗਰ ਜਾ, ਉਹਨੂੰ ਕਹਿ ਰਿਹਾ ਨਹੀਂ ਨਹੀਂ
ਤੂੰ ਵਾਪਸ ਜਾ, ਉਹਨਾਂ ਨੇ ਇੱਥੇ ਜਾਣਾ ਸੀ, ਚਲੇ ਗਏ ਨੇ। ਟੈਕਨੀਕਲੀ ਅੱਗੇ ਤੇ ਚੋਰ ਨੇ ਜਿਹੜੇ ਨੱਸੇ ਫਿਰਦੇ ਨੇ, ਜਿਨ੍ਹਾਂ ਦੇ ਮਗਰ ਫੌਜਾਂ ਨੇ। ਤੇ ਆਈ ਥਿੰਕ ਇਹ ਪੋਜ਼ਿਟਿਵ ਕਰੈਕਟਰ ਇੱਥੇ ਦਿਖਾਇਆ ਦਾ। ਚੋਰ ਕਹਿ ਕੇ ਤੇ ਉਹ ਥੋੜੀ ਜੀ ਸਿੰਪਥੀ ਵੀ ਉਹਦੀ ਗੇਨ ਕਰ ਰਿਹਾ ਨਾ ਸ਼ਮਸ਼ੀਰ ਦੀ, ਯੈਸ, ਅਕਿਊਜ਼ ਕਰਕੇ ਉਹਨਾਂ ਨੂੰ ਹਾਂਜੀ ਕਿ ਉਹ ਸ਼ਮਸ਼ੀਰ ਵੀ ਕਿਉਂਕਿ ਉਹਨਾਂ ਦੇ ਖਿਲਾਫ ਹੈ ਤੇ ਇਹਨੇ ਵੀ ਉਹਨਾਂ ਨੂੰ ਚੋਰ ਕਹਿਤਾ। ਹੋ ਸਕਦਾ ਅੰਦਰੋਂ ਨਾ ਹੀ ਸਮਝਦਾ ਹੋਵੇ, ਆਸ਼ਿਕੀ ਸਮਝਦਾ ਹੋਵੇ ਉਹਨਾਂ ਨੂੰ। ਨਾਲੇ ਅਮਰਜੀਤ ਬਹੋਰ ਦੀ ਜਿਹੜੀ ਤੁਸੀਂ ਵਜ਼ਾਹਤ ਕੀਤੀ ਹੈ ਨਾ ਕਿ ਡਰ ਖੌਫ ਦੀ ਵਜ੍ਹਾ ਨਾਲ, ਇਹ ਵੀ ਬੜੀ ਮਜ਼ੇ ਦੀ ਹੈ, ਮਜ਼ਾ ਹੈ। ਹਾਂ, ਇਹ ਤਾਂ ਯੂਜ਼ ਕਰਦੇ ਡਰ ਭੌਰ, ਕਿਉਂ ਡਰਾ ਭੌਰਿਆ ਫਿਰ ਤੁਰੇ ਜਾਣੇ। ਮਤਲਬ ਜਦੋਂ ਪੁਲਿਸ ਵਾਲੇ ਕਿਸੇ ਨੂੰ ਕਹਿ ਦਿੰਦੇ ਓਏ ਇੱਧਰ ਆਓ ਤੇ ਜ਼ਰਾ, ਤੇ ਬੰਦਾ ਅਗਲਾ ਡਰਾ ਭੌਰਾ ਹੋ ਜਾਂਦਾ। ਇੱਕ ਤਾਂ ਡਰ ਹੁੰਦਾ, ਦੂਸਰੀ ਘਬਰਾਹਟ ਨਾਲ ਹੁੰਦੀ ਹੈ। ਘਬਰਾਹਟ, ਇਹ ਲਫ਼ਜ਼ ਬਿਲਕੁਲ ਠੀਕ। ਹਾਂ ਹਾਂ, ਚਲੋ ਅਗਲਾ ਪੜ੍ਹਾਂ 155। ਆਖਰੀ, ਹਾਂਜੀ ਆਖਰੀ ਬੰਦ। ਸੇਠ ਜੰਡੂਰੇ ਮੈਂ ਡਿੱਟੇ, ਇੱਕ ਨੀਲੀ ਦੋ ਜੀ, ਕੰਨੀ ਬੁੰਦੇ ਸਿਰ ਸਿਰ ਮਹਿੰਢੀਆਂ, ਸਾਵੀਂ ਸਾਵੇਂ ਰੰਗ ਸਹੀ, ਗਲ ਦਰਿਆਈ ਕੀਮਤੀ ਤੋਤੇ ਵਾਂਗ ਹਰੀ, ਚੇਤੇ ਚੇਤੇ ਲੱਕੀ ਸਾਹਿਬਾਂ ਜੰਦਰ ਲੱਠ ਚੜੀ। ਨਹੀਂ, ਇਹ ਚੀਤੇ ਹੈ, ਚੀਤੇ ਚੀਤੇ, ਅੱਛਾ ਚੀਤੇ, ਚੀਤੇ ਲੱਕੀ ਸਾਹਿਬਾਂ ਜੰਦਰ ਲੱਠ ਚੜੀ, ਭੜਕ ਵੜੀ ਵਿੱਚ ਬਦਲਾਂ ਪੂਰਾ ਭੈਨ ਪਰੀ। ਹੁਣ ਇਹ ਜੇ ਘੁਮਿਆਰ ਹੀ ਦਾ ਜਵਾਬ ਹੀ ਹੈ ਤੇ ਫਿਰ ਇੱਥੇ ਤੇ ਫਿਰ ਉਹ ਡਿਫਰੈਂਟ ਥੋੜੀ ਜਿਹੀ ਗੱਲ ਕਰਕੇ, ਕਿਉਂਕਿ ਪਹੁੰਚ ਗਏ ਘਰ ਆਪਣੇ, ਵਾਕਾਂ ਪਿੱਛਾ ਨੂੰ ਮੋੜ, ਉਹਦੇ ਬਾਅਦ ਫਿਰ ਕਹਿ ਰਿਹਾ ਕਿ ਹੇਠ ਹੇਠ ਜੰਡੂਰੇ ਮੈਂ ਡਿੱਠੇ, ਇੱਕ ਨੀਲੀ ਦੋ ਜੀ। ਇਹ ਬਿਲਕੁਲ ਐਗਜ਼ੈਕਟ ਗੱਲ ਕਰ ਰਿਹਾ। ਇਹ ਜਿਹੜੀ ਗੱਲ ਹੈ ਨਾ ਬਿਲਕੁਲ ਐਗਜ਼ੈਕਟ ਹੈ ਕਿ ਉਹ ਜਿਹੜਾ ਜੰਡ ਦਾ ਦਰਖਤ ਹੈ ਉਹਦੇ ਥੱਲੇ ਹੀ ਉਹਨਾਂ ਨੇ ਸਟੇ ਕੀਤਾ ਸੀ। ਫਸਟ ਟਾਈਮ ਜਦੋਂ ਮਿਰਜ਼ਾ ਰੁਕਿਆ ਤੇ ਉਹਦੇ ਥੱਲੇ ਹੀ ਉਹਨੇ ਸਟੇ ਕੀਤਾ ਸੀ, ਉਹਦੇ ਥੱਲੇ ਹੀ ਉਹ ਸੌਂ ਗਿਆ ਸੀ, ਔਰ ਦਰਖਤ ਦੇ ਉੱਤੇ ਹੀ ਉਹਨੇ ਆਪਣੇ ਤੀਰ ਕਮਾਨ ਵੀ ਟੰਗੇ ਸੀ। ਹੇਠ ਜੰਡੂਰੇ ਮੈਂ ਡਿੱਠੇ, ਇੱਕ ਨੀਲੀ ਦੋ ਜੀ। ਇੱਥੇ ਥੋੜਾ ਜਿਹਾ ਉਹਨਾਂ ਨੂੰ ਜ਼ਿਆਦਾ ਬਿਹਤਰ ਕਰ ਗਿਆ, ਇੱਕ ਬੱਕੀ ਦੋ ਚੋਰ ਦੀ ਜਗ੍ਹਾ ਦੋ ਜੀ ਕਰ ਦਿੱਤਾ ਉਹਨੇ, ਕਿ ਦੋ ਪਰਸਨ ਮੈਂ ਦੇਖੇ। ਉਹ ਜਿਹੜੀ ਔਰਤ ਹੈ ਕੰਨੀ ਬੁੰਦੇ ਸਰ ਮਹਿੰਡੀਆਂ, ਉਹਨੇ ਕੰਨਾਂ 'ਚ ਬੁੰਦੇ ਪਾਏ ਸੀ, ਮਹਿੰਡੀਆਂ ਜਿਹੜੀਆਂ ਨੇ ਕੀਤੀਆਂ ਹੋਈਆਂ ਸੀ ਵਾਲਾਂ ਦੀਆਂ, ਸਾਵੀ ਰੰਗ ਸਹੀ, ਦੋਵੇਂ ਜਿਹੜੇ ਨੇ ਇੱਕੋ ਜਿਹੇ ਨਜ਼ਰ ਆ ਰਹੇ ਸਨ। ਸੌਰੀ ਸਾਵੀ ਕਹਿ ਰਹੇ, ਸਾਵੀ ਮੈਨੇ ਹੁੰਦਾ ਬਰਾਬਰ, ਦੋਵੇਂ ਬਰਾਬਰ ਸਹੀ, ਰੰਗ ਸਹੀ, ਦੋਵੇਂ ਬਰਾਬਰ ਇੱਕੋ ਜਿਹੇ ਦੋਵੇਂ ਲੱਗ ਰਹੇ ਸਨ। ਔਰ ਗਲ ਦਰਿਆਈ ਕੀਮਤੀ, ਦਰਿਆਈ ਜਿਹੜਾ ਹੈ ਇੱਕ ਵੈਸੇ ਰੇਸ਼ਮੀ, ਇੱਕ ਕਿਸਮ ਦਾ ਰੇਸ਼ਮੀ ਕੱਪੜਾ ਹੈ। ਗਲ ਦਰਿਆਈ ਕੀਮਤੀ ਤੋਤੇ ਵਾਂਗ ਹਰੀ, ਜਿਹੜਾ ਉਹ ਲਿਬਾਸ ਸੀ ਜਾਂ ਉਹਦਾ ਰੰਗ ਸੀ ਪਤਾ ਨਹੀਂ, ਉਹ ਤੋਤੇ ਵਾਂਗਰ ਹਰਾ ਸੀ ਉਸ ਜਨਾਨੀ ਦਾ। ਚੀਤੇ ਲੱਕੀ ਸਾਹਿਬਾਂ, ਚੀਤੇ ਵਾਂਗਰ ਉਹਦਾ ਪਤਲਾ ਜਿਹੜਾ ਹੈ ਉਹਦਾ ਲੱਕ ਸੀ, ਉਹਦਾ ਚੀਤੇ ਵਾਂਗਰ ਪਤਲਾ ਲੱਕ, ਪਤਲੇ ਲੱਕ ਵਾਲੀ ਜਾਂ ਚੀਤੇ ਦੇ ਲੱਕ ਵਾਲੀ, ਚੀਤੇ ਦੀ ਕਮਰ ਵਾਲੀ, ਜਿੰਦਰ ਲੱਟ ਚੜੀ। ਜਿੰਦਰ ਮੈਨੇ ਹੁੰਦਾ ਇੱਕ ਮਸ਼ੀਨ, ਜਿਹਦੇ 'ਚ ਮਸ਼ੀਨ ਹੈ ਇੱਕ ਲੱਕੜੀ ਨੂੰ ਕੁੱਟਣ ਵਾਲੀ, ਤੇ ਜਿੰਦਰ ਜਿਹੜੀ ਹੈ ਤਰਖਾਨ ਦਾ ਔਜ਼ਾਰ ਹੈ ਜਿਸ ਨਾਲ ਉਹ ਲੱਕੜ ਘੜਦਾ ਹੈ, ਮਸ਼ੀਨ ਹੈ। ਇਸ ਤਰ੍ਹਾਂ ਸਾਹਿਬਾ ਸੀ ਜਿੰਦਰ ਲੱਟ ਚੜੀ, ਜਿਵੇਂ ਮਸ਼ੀਨ ਵਿੱਚ ਲੱਕੜੀ ਜਿਹੜੀ ਹੈ ਚੜੀ ਹੋਵੇ। ਭੜਕ ਵੜੀ ਵਿੱਚ ਬਦਲਾਂ ਹੂਰਾ ਭੈਣ ਭਰੀ, ਇਹ ਹੁਣ ਸ਼ਾਇਰੀ ਕਰ ਰਿਹਾ ਕਿ ਉਹ ਭੜਕ ਕੇ ਜਿਹੜਾ ਹੈ ਚਮਕ ਕੇ ਸ਼ੋਲੇ ਵਾਂਗ ਭੜਕ ਕੇ ਬਦਲਾਂ ਦੇ ਵਿੱਚ ਲੱਗਦਾ ਸੀ ਚਲੀ ਗਈ ਹੈ, ਔਰ ਹੂਰਾਂ ਵਰਗੀ ਉਹ ਕੋਈ ਔਰਤ ਸੀ, ਭੈਣ ਭਰੀ, ਹੂਰਾਂ ਦੀ ਭੈਣ ਲੱਗ ਰਹੀ, ਵਾਜ਼ ਅ ਵੈਰੀ ਬਿਊਟੀਫੁਲ ਵੂਮਨ, ਜਾਂ ਜੋ ਵੀ ਹੈ, ਜਿਸ ਤਰ੍ਹਾਂ ਵੀ ਤੁਸੀਂ ਇਹਨੂੰ ਪੜ੍ਹਨਾ ਚਾਹੋ। ਅੱਛਾ ਹੁਣ ਇੱਥੇ ਜੀ
ਇੱਥੇ ਘੁਮਿਆਰ ਨੇ ਬਿਲਕੁਲ ਸਹੀ ਲੋਕੇਸ਼ਨ ਦੱਸੀ ਹੈ ਉਹਨੂੰ ਸ਼ਮਸ਼ੀਰ ਨੂੰ। ਅੱਛਾ, ਹੁਣ ਉਹ ਘੁਮਿਆਰ ਲੱਗਦਾ ਕਿ ਵਾਕਈ ਉਹ ਬਣ ਗਿਆ, ਚੱਕੀ ਰਾੜਾ ਬਣ ਗਿਆ। ਹੁਣ ਉਹ ਸਹੀ ਦੋਨੋਂ ਉਹ ਜਿਹੜੇ ਪਾਰਟ ਨੇ ਨਾ ਚੱਕੀ ਦੇ, ਉਹਨਾਂ 'ਚ ਦੰਦੇ ਸਹੀ ਪਾ ਰਿਹਾ, ਗੁੱਸਾ ਤਲਾ ਰਿਹਾ ਨੂੰ ਕਿ ਹੇਠ ਚੰਡੋਰੇ ਮੈਂ ਡਿੱਟੇ ਇੱਕ ਨੀਲੀ ਦੋ ਜੀ, ਕਿ ਇੱਕ ਨੀਲੀ ਸੀ ਤੇ ਦੋ ਜੀ ਸਨ, ਉਹਨਾਂ ਦੇ ਕੰਨੀ ਬੁੰਦੇ ਸਨ ਤੇ ਨਿੱਕੀਆਂ ਨਿੱਕੀਆਂ ਗੁੱਤਾਂ ਸਨ, ਤੇ ਸਾਵੀ ਰੰਗ ਸਹੀ, ਜਾਂ ਤੇ ਦੋਨੋਂ ਇੱਕੋ ਤਰ੍ਹਾਂ ਦੇ ਸਨ ਤੇ ਜਾਂ ਕਿ ਉਹਦਾ ਰੰਗ ਸਾਂਵਲਾ ਸੀ, ਸਾਂਵਲਾ ਰੰਗ। ਤੇ ਸਹੀ ਦਾ ਮਤਲਬ ਹੁੰਦਾ ਮਾਲੂਮ ਹੁੰਦੇ ਸਨ। ਸਹੀ ਦਾ ਮਤਲਬ ਹੁੰਦਾ ਮਾਲੂਮ ਹੁੰਦਾ ਸਰ। ਜੀ ਸਾਵੀ ਜੀ ਸਾਵੀ ਮਨੇ ਹੁੰਦਾ ਬਰਾਬਰ। ਜੀ ਜੀ, ਸਾਵੀ ਜੀ ਜੀ ਹਾਂ, ਸਾਵੀ ਰੰਗ ਸਹੀ। ਜੀ ਰੰਗ ਜੀ। ਦਾ ਮਤਲਬ ਕਲਰ ਨਹੀਂ ਹੈ, ਹੂੰ ਇੱਕੋ ਹੀ ਤਰ੍ਹਾਂ ਦੇ ਮਹਿਸੂਸ ਹੁੰਦੇ ਸਨ, ਇੱਕੋ ਹੀ ਰੰਗ ਦੇ ਮਹਿਸੂਸ ਹੁੰਦੇ ਸਨ। ਯਾਨੀ ਕਿ ਇੱਥੇ ਰੰਗ ਦਾ ਮਤਲਬ ਹੈ ਕਿ ਉਹਨਾਂ ਦੀ ਜਿਹੜਾ ਐਪਰੈਂਸ ਹੈ, ਜਿਹੜੀ ਉਹਨਾਂ ਦੀ ਜਿਹੜਾ ਨਜ਼ਰ ਆ ਰਹੇ ਸੀ ਜਿਸ ਤਰ੍ਹਾਂ। ਸਹੀ ਸਹੀ। ਮੇਰੇ ਖਿਆਲ ਤੇ ਇੱਕ ਹੋਰ ਵੀ ਹੁੰਦਾ, ਸਾਵੇਂ ਜਿਹੜਾ ਹੁੰਦਾ ਨਾ, ਸਾਂਵਲਾ ਰੰਗ ਜਿਹੜਾ ਹੁੰਦਾ ਥੋੜਾ ਜਿਹਾ, ਸਾਂਵਲਾ ਰੰਗ ਜਿਹੜਾ ਆਮ ਤੌਰ ਤੇ ਵੀਟ ਕਲਰ ਜਾਂ ਥੋੜਾ ਜਿਹਾ ਸਲਾਈਟਲੀ ਸਾਂਵਲੇ ਰੰਗ ਦੇ ਮਤਲਬ ਹੋ ਸਕੇ। ਮੈਂ ਵੀ ਅਮਲ ਜੀ ਤੁਹਾਡਾ ਮੁਤਫਿਕ ਹਾਂ, ਕਿਉਂਕਿ ਇੱਥੇ ਉਹਦੀ ਤਾਰੀਫ ਤੇ ਸਾਹਿਬਾਂ ਦੀ ਹੋ ਰਹੀ ਹੈ ਨਾ, ਕੰਨੀ ਬੁੰਦੇ ਸਿਰ ਮਹਿੰਦੀਆਂ, ਕਿ ਕੰਨ 'ਚ ਬੁੰਦੇ ਸਨ, ਸਿਰ ਤੇ ਮਹਿੰਦੀਆਂ ਸਨ, ਤੇ ਸਾਵੇਂ ਰੰਗ ਦੀ ਲੱਗਦੀ ਸੀ, ਸਹੀ ਸਹੀ ਹੁੰਦੀ ਸੀ, ਸ਼ਾਇਦ ਮੇ ਵੀ ਸਾਵੇਂ ਰੰਗ ਸਹੀ। ਚਲੋ ਇਸ ਤਰ੍ਹਾਂ ਪੜ੍ਹ ਲਓ ਤੁਸੀਂ। ਐਸਲੀ ਤਾਂ ਪੂਰਾ ਉਹ ਫੋਟੋ ਬਣਾ ਰਿਹਾ, ਫੋਟੋ ਖਿੱਚਦਾ ਪਿਆ ਉਹ, ਕਿ ਗੁੱਤਾਂ ਕੀ ਸਨ, ਬੰਦੇ ਕੀ ਸਨ ਤੇ ਰੰਗ ਕੀ ਸੀ। That's all you need to identify a person. ਅੱਛਾ, ਅਗਲਾ ਜੀ ਜੀ, ਗੱਲ ਇਹ ਤੇ ਦਰਿਆਈ। ਉਹਨੂੰ ਸ਼ਮਸ਼ੀਰ ਨੂੰ ਇਹ ਤੇ ਪਤਾ ਨਾ ਸਾਹਿਬਾਂ ਕੌਣ ਹੈ, ਉਹਨੂੰ ਤੇ ਪਛਾਣਨ ਦੀ ਜ਼ਰੂਰਤ ਨਹੀਂ। ਇਹ ਉਹ ਆਪਣਾ ਜਿਵੇਂ ਉਹਨੇ ਦੇਖਿਆ ਇੱਕ ਇੱਕ ਤਫਸੀਲ ਦੇ ਰਿਹਾ ਉਹਨਾਂ ਦੀ। ਤੇ ਉਹਨੇ ਗਲ 'ਚ ਦਰਿਆਈ ਕੀਮਤੀ ਕੱਪੜਾ ਪਾਇਆ ਹੈ ਹਰੇ ਰੰਗ ਦਾ, ਤੇ ਉਹ ਬਿਲਕੁਲ ਉਹ ਜਿਸ ਤਰ੍ਹਾਂ ਤੋਤੇ, ਉਸ ਦੌਰ ਵਿੱਚ ਤੋਤਾ ਬੜਾ ਸਾਰਾ ਖੂਬਸੂਰਤ ਜਾਨਵਰ ਸਮਝਿਆ ਜਾਂਦਾ, ਤੋਤੇ ਵਾਰ ਹਰੀ ਲੱਗ ਰਹੀ ਸੀ, ਤੋਤੇ ਦੀ ਤਰ੍ਹਾਂ ਹਰੀ ਹੋਈ ਸੀ, ਤੇ ਲਾਕੂ ਦਾ ਜਿਹੜਾ ਸੀ ਉਹ ਚੀਤੇ ਦੀ ਤਰ੍ਹਾਂ ਸੀ, ਤੇ ਜੰਦਰ ਲੱਠ ਚੜੀ। ਇਹ ਜੰਦਰ ਨੂੰ ਤੇ ਸ਼ਾਇਦ ਸਮਝ ਆਉਂਦਾ ਕਿ ਉਹ ਮਸ਼ੀਨ 'ਚ ਜਦੋਂ ਡੰਡਾ ਰੱਖਿਆ ਜਾਂ ਕੋਈ ਲੱਕੜੀ ਹੋਏ ਨਾ, ਤੇ ਉਹਦੇ ਦਰਮਿਆਨ 'ਚ ਜਿਹੜੀ ਕਰਵ ਬਣ ਜਾਂਦੀ ਹੈ ਨਾ, ਉਹ ਉਹਦੇ ਜਿਸ ਤਰ੍ਹਾਂ ਅੱਜ ਕੱਲ੍ਹ ਮਾਡਰਨ ਟਰਮ ਵਿੱਚ ਜੋ ਫਿਗਰ ਬਿਆਨ ਕੀਤੀ ਜਾਂਦੀ ਹੈ ਨਾ, ਉਸ ਤਰ੍ਹਾਂ ਉਹਦੀ ਕਮਰ ਸੀ, ਤੇ ਉਹਦੀ ਜਿਹੜੀ ਜਸਾਮਤ ਜਿਸ ਤਰ੍ਹਾਂ ਘਸ ਕੇ ਲੱਕੜੀ ਦੇ ਵਿੱਚ ਉਹ ਬਣ ਜਾਂਦੀਆਂ ਨਾ ਕਰਵ, ਉਸ ਤਰ੍ਹਾਂ ਬਣ ਗਈਆਂ ਸਨ ਉਹਦੇ ਵਿੱਚ। ਤੇ ਭੜਕ ਬੜੀ ਵਿੱਚ ਬਦਲਾਂ, ਤੇ ਉਹ ਇੰਜ ਭੜਕ ਰਹੀ ਸੀ ਕਿ ਕਦੀ ਉਹ ਬਦਲਾਂ 'ਚ ਹੋ ਜਾਂਦੀ ਸੀ, ਤੇ ਉਹ ਹੂਰਾਂ ਦੀ ਭੈਣ ਲੱਗ ਰਹੀ ਸੀ। ਜੀ ਸਰ। ਮੇਰਾ ਖਿਆਲ ਹੈ ਇਹ ਜਿਹੜਾ ਬੰਦ ਹੈ ਇਹ ਘੁਮਿਆਰ ਦਾ ਨਹੀਂ ਹੋ ਸਕਦਾ, ਇਹ ਸ਼ਾਇਦ ਮਕੂਲਾ ਸ਼ਾਇਰ ਹੋਵੇ ਕਿ ਇੰਨੀ ਕਲੋਜ਼ਲੀ ਰੋਮਾਂਟਿਕ ਡਿਸਕ੍ਰਿਪਸ਼ਨ ਜਿਹੜੀ ਘੁਮਾਰ ਦੇ ਰਿਹਾ ਸ਼ਮੀਰ ਦੇ ਸਾਹਮਣੇ, ਇਹ ਥੋੜੀ ਜਿਹੀ ਲੱਗਦੀ ਹੈ ਅਨਪਲੇਜ਼ੈਂਟ ਲੱਗਦੀ ਹੈ, ਕਿ ਉਹਨੇ ਮਕੂਲਾ ਸ਼ਾਇਰ ਕਹਿ ਸਕਦਾ ਕਿ ਜੰਡ ਦੇ ਹੇਠਾਂ ਮੈਂ ਦੋ ਵੇਖੇ। ਹੁਣ ਇੱਥੇ ਦੇਖੋ ਇੱਕ ਹੋਰ ਹੈ ਕਿ ਇਹਨੇ ਇੱਥੇ ਕਹਿੰਦਾ ਕਿ ਇੱਕ ਨੀਲੀ ਆ, ਪਹਿਲਾਂ ਕਿਹਾ ਕਿ ਇੱਕ ਬੱਕੀ ਆ, ਫਿਰ ਬੱਕੀ ਜਿਹੜੀ ਪੀਲੂ ਦੀ ਸੀਗੀ ਉਹ ਇੱਥੇ ਆ ਕੇ ਹੁਣ ਨੀਲੀ ਬਣ ਗਈ ਹੈ। ਦੋਵੇਂ ਲਫ਼ਜ਼ ਯੂਜ਼ ਕੀਤੇ ਨੇ, ਪਰ ਮੇਰੀ ਡਿਸਕ੍ਰਿਪਸ਼ਨ ਤੋਂ ਲੱਗਦਾ ਕਿ ਇਹ ਇੱਕ ਘੁਮਿਆਰ ਲਈ ਇੱਕ ਵੱਡੇ ਚੌਧਰੀ ਦੇ ਸਾਹਮਣੇ ਇਹ ਡਿਸਕ੍ਰਿਪਸ਼ਨ ਦੇਣੀ ਥੋੜੀ ਜਿਹੀ ਮੁਸ਼ਕਿਲ ਲੱਗਦੀ ਆ। ਦਿਸ ਮੇ ਵੀ ਮਕੂਲਾ ਸ਼ਾਇਰ ਆਪਣੇ ਵੱਲੋਂ ਇਹ ਕਰ ਰਿਹਾ, ਕਿਉਂਕਿ ਉੱਪਰੋਂ ਦੇਖੋ ਨਾ ਇਮੈਜਿਨਰੀ ਬੱਦਲਾਂ ਦੇ ਵਿੱਚ ਹੂਰ ਹੈ ਤੇ ਪਤਲਾ ਲੱਕ ਹੈ, ਤੇ ਤਰਖਾਣ ਨੇ ਜਿਸਦਾ ਲੱਕੜ ਵਿੱਚ ਪਾਈ ਹੁੰਦੀ ਆ। ਮਤਲਬ ਬਿਊਟੀ ਡਿਸਕ੍ਰਿਪਸ਼ਨ ਇਜ਼ ਅਨਐਕਸਪੈਕਟਡ ਫਾਰਮ ਆਫ ਘੁਮਿਆਰ, ਜਿਹੜਾ ਕਿ ਬਿਲਕੁਲ ਹੀ ਸ਼ਮੀਰ ਦੇ ਸਾਹਮਣੇ ਨਹੀਂ ਬੋਲ ਸਕਦਾ। ਅਮਰ ਜੀ, ਹੁਣ ਉਹ ਚੱਕੀ ਰਾੜਾ ਬਣ ਗਿਆ ਨਾ, ਇਹਦਾ ਪਹਿਲੇ ਸ਼ੁਰੂ ਤੋਂ ਚੱਕੀ ਰਾੜਾ ਨੂੰ ਕਹਿ ਰਿਹਾ, ਤੇ ਜਾਂ ਚੱਕੀ ਵਾਲਾ ਕਹਿ ਰਿਹਾ, ਤੇ ਨਾਲ ਉਹ ਜਿਹੜਾ ਮਾਹ ਨੇ ਕਿਹਾ ਪਾੜੇ ਪਾਰ, ਉਹ ਦੱਸਦਾ ਪਿਆ ਨਾ ਫੌਜਾਂ ਮਿਲ ਕੇ ਉਹ ਪਾੜੇ ਪਾਰਨਗੀਆਂ, ਤੇ ਇਹ ਜਿਹੜਾ ਇਹ ਤੇ ਚੱਕੀ ਰਾੜਾ ਹੀ ਬਣਿਆ ਨਾ, ਉਹ ਦੋਨੋਂ ਗੱਲ ਨੂੰ ਚੁੱਕਦਾ ਪਿਆ ਹੈ। ਪਰ ਨਹੀਂ, ਕੋਈ ਪਰਸਨ ਹੀ ਹੈ, ਕਿਉਂਕਿ ਲੈਣ ਹੇਠ ਜੰਦੋੜੇ ਮੈਂ ਡਿਠੇ, ਇੱਕ ਨੀਲੀ ਤੋਂ ਮੈਂ ਡਿਠੇ, ਮੈਂ ਤੇ ਘੁਮਿਆਰ ਹੀ ਹੈ ਫਿਰ, ਕਿਉਂਕਿ ਜਵਾਬ ਘੁਮਿਆਰ ਚੱਲ ਰਿਹਾ 154। ਜੀ ਸਰ, ਉਹ ਘੁਮਿਆਰ ਨੂੰ ਨਾਲੇ ਚੱਕੀ ਰਾੜਾ ਵੀ ਤੇ ਕਹਿੰਦਾ ਪਿਆ ਨਾ। ਹਾਂ,
ਪਰ ਕੁਮਾਰ ਜਿਹੜਾ ਜ਼ਿਆਦਾ ਹੀ ਕੁਛ ਇਹਦੇ ਚ ਰੋਮਾਂਟਿਕ ਹੋ ਗਿਆ। ਹਾਂ ਅਮਰਜੀਤ ਜ਼ਿਆਦਾ ਜ਼ਿਆਦਾ ਕਰ ਗਿਆ ਉਹ ਰੋਮਾਂਟਿਕ ਪੋਇਟ ਜ਼ਿਆਦਾ ਦੱਦੇ ਪਾ ਗਿਆ ਕਿ ਸਹੀ ਰਗੜੇ ਨਾ। ਗੁੱਸਾ ਵੀ ਉਹ ਦੇਖੋ ਅਗਲਾ ਜਿਹੜਾ ਬੰਦਾ ਨਾ ਮਾਣੀਆਂ ਦਾ ਗੁੱਸਾ ਕਰਨਾ, ਉਹ ਜਿਹੜੀ ਉਹਨੇ ਡਿਸਕ੍ਰਿਪਸ਼ਨ ਦਿੱਤੀ ਉਹ ਬੜਾ ਕੁੱਠੇ ਨੇ ਉਹਦੇ ਤੋਂ ਕਿ ਸਾਡੀ ਭੈਣ ਨੂੰ ਕਿਵੇਂ ਡਿਸਕ੍ਰਾਈਬ ਕਰ ਰਿਹਾ। ਬਿਲਕੁਲ। ਬਾਕੀ ਜਿੱਥੋਂ ਤੱਕ ਇਹ ਚੱਕੀ ਰਾੜੇ ਦਾ ਬਿਊਟੀਫੁਲੀ ਪੋਇਟਿਕ ਡਿਸਕ੍ਰਿਪਸ਼ਨ ਆਫ ਸਾਹਿਬਾ ਹੈ ਦੀ ਗੱਲ ਹੈ, ਤੇ ਉਹ ਠੀਕ ਹੈ, ਉਹਦਾ ਇੰਨੀ ਇਮੈਜੀਨੇਸ਼ਨ ਨਹੀਂ ਹੋਏਗੀ ਚੱਕੀ ਰਾੜੇ ਦੀ ਕੋਈ ਇਸ ਤਰ੍ਹਾਂ ਡਿਸਕ੍ਰਾਈਬ ਕਰ ਸਕੇ, ਆਪਣੀ ਜ਼ੁਬਾਨ ਇਸ ਤਰ੍ਹਾਂ ਦੀ ਕੋਈ ਲੈਂਗੁਏਜ ਡਿਕਸ਼ਨ ਯੂਜ਼ ਕਰ ਸਕੇ। ਲੇਕਿਨ ਅਲਟੀਮੇਟਲੀ ਸ਼ਾਇਰ ਨੇ ਗੱਲ ਤੇ ਫਿਰ ਕਰੈਕਟਰਾਂ ਦੇ ਥਰੂ ਹੀ ਕਰਨੀ ਹੁੰਦੀ ਨਾ, ਫਿਰ ਆਪਣਾ ਕਮਾਲ ਤੇ ਆਪਣਾ ਜਿਹੜਾ ਦਾ ਆਰਟਿਸਟੀ ਹੈ ਉਹਨੇ ਦਿਖਾਣਾ ਤੇ ਫਿਰ ਕਰੈਕਟਰਸ ਦੇ ਥਰੂ ਹੀ ਹੈ ਨਾ। ਉਹਨੇ ਉਹ ਜਾਣ ਕੇ ਉਹਨੇ ਲੋਅਰ ਕਲਾਸ ਦੇ ਕਰੈਕਟਰ ਪਾਏ ਨੇ ਹਾਫਿਜ਼ ਬਰਖੁਤਾਰ ਨੇ, ਔਰ ਸ਼ਹਿਰ ਤੋਂ ਬਾਹਰ ਉਹਨਾਂ ਨੂੰ ਮਿਲੇ ਨੇ ਉਹ, ਔਰ ਉਹਨਾਂ ਦੇ ਰਾਹੀਂ ਉਹ ਪੂਰੀ ਉਹਨੇ ਆਪਣੀ ਖੇਡ ਰਚਾਈ ਹੈ ਹਾਫਿਜ਼ ਬਰਖੁਤਾਰ ਨੇ ਘੁਮਿਆਰਾਂ ਦੇ ਥਰੂ ਔਰ ਚੱਕੀ ਰਾਹ। ਵੈਸੇ ਇਹ ਦੋਵੇਂ ਜਿਹੜੇ ਨੇ ਇਹ ਪ੍ਰੋਫੈਸ਼ਨ ਤੇ ਚਲੋ ਠੀਕ ਹੈ, ਉਹ ਜ਼ਾਤ ਪਾਤ ਉਹਨਾਂ ਦੀ, ਲੇਕਿਨ ਥੋੜਾ ਜਿਹਾ ਇਹਨੂੰ ਰਮਜ਼ ਦੇ ਵਿੱਚ ਵੀ ਤੁਸੀਂ ਦੇਖੋ। ਕੁਬਿਆਰ ਜਿਹੜਾ ਮਿੱਟੀ ਦੇ ਭਾਂਡੇ ਬਣਾਉਂਦਾ, ਜਿਵੇਂ ਉਹ ਚਲਾਉਂਦਾ ਗੋਲ ਜਿਹਾ, ਕੁਬਿਆਰ ਨੂੰ ਕ੍ਰੀਏਟਰ ਵੀ ਕਿਹਾ ਗਿਆ ਹੈ। ਹਾਂਜੀ, ਆਰਟਿਸਟ ਪੂਰਾ ਹਾਂ ਆਰਟਿਸਟ ਹੈ, ਜਿਹੜੇ ਮਿੱਟੀ ਨਾਲ ਉਹ ਭਾਂਡੇ ਬਣਾਉਂਦਾ, ਤਾਂ ਉਹ ਕਹਿੰਦੇ ਨੇ ਕਿ ਰੱਬ ਨੇ ਵੀ ਐਵੇਂ ਹੀ ਬੰਦੇ ਨੂੰ ਬਣਾਇਆ ਸੀ। ਜੀ ਜੀ, ਇਹ ਰਮਜ਼ ਬਹੁਤ ਅੱਛੀ ਹੈ। ਹਾਂ ਫਿਰ ਦੂਸਰਾ ਜਿਹੜਾ ਚੱਕੀ ਵਾਲਾ ਹੈ, ਚੱਕੀ ਦਾ ਵੀ ਗੋਲ ਹੈ। ਦੇਖੋ ਚੱਕੀ ਦਾ ਜਿਹੜਾ ਘੋੜਾ ਉਹ ਵੀ ਗੋਲ ਹੈ, ਉਹ ਵੀ ਘੁੰਮ ਰਿਹਾ ਹੈ, ਉਹ ਵੀ ਕੋਈ ਕ੍ਰੀਏਸ਼ਨ, ਕੋਈ ਯੂਨੀਵਰਸ, ਕੋਈ ਦੁਨੀਆ, ਅਰਥ, ਇਸ ਤਰ੍ਹਾਂ ਦੀਆਂ ਚੀਜ਼ਾਂ ਵੱਲ ਇਸ਼ਾਰੇ ਜਾਂਦੇ ਨੇ। ਜੀ ਜੀ ਬਿਲਕੁਲ ਠੀਕ, ਵੈਰੀ ਗੁੱਡ ਵੈਰੀ ਗੁੱਡ। ਰਿਕਾਰਡਿੰਗ ਰੋਕ ਲਈਏ? ਹੈ ਜੀ, ਰਿਕਾਰਡਿੰਗ ਰੋਕ ਕੇ ਕੋਈ 2 ਮਿੰਟ ਗੱਲ ਕਰ ਲਈ? ਹਾਂ ਜੀ ਆਪਣੇ ਰੋਕ ਲਓ, ਬਿਲਕੁਲ ਰੋਕ ਲਓ। ਹਾਂਜੀ ਹਾਂ ਜੀ, ਰਿਕਾਰਡਿੰਗ ਬੰਦ ਕਰ ਦਿਓ ਫਿਰ। ਹਾਂਜੀ ਤੁਸੀਂ ਕਰਨੀ ਬੰਦ। ਹਾਂ ਸਹੀਦ ਸਾਹਿਬ, ਕੱਲ ਦਾ ਲਿੰਕ ਭੇਜਣਾ ਜੇ ਯਾਦ ਨਾਲ। ਜੀ ਜੀ ਅਮਰਜੀਤ, ਤੁਸੀਂ ਰਿਕਾਰਡਿੰਗ ਬੰਦ ਕਰਨੀ ਹੈ, ਤੁਸੀਂ ਹੋਸਟ ਹੋ। ਇੱਕ ਮਿੰਟ, ਮੈਂ ਉਹੀ ਦੇਖ ਰਿਹਾ ਕਿੱਥੋਂ ਬੰਦ ਕਰਨੀ ਹੈ। ਓਕੇ ਠੀਕ ਹੈ, ਜਦੋਂ ਹੋ ਜਾਏਗੀ ਦੱਸ ਦੇਣਾ ਸਾਨੂੰ।